पंजाबी रेडियो USA सुन रहे सब सत्कारयोग ਸਰੋਤਿਆਂ ਨੂੰ ਔਰ ਸਾਡੇ ਵੀਡੀਓ ਚੈਨਲ ਰਾਹੀਂ ਦੇਖਣ ਵਾਲੇ ਸਭ ਦਰਸ਼ਕਾਂ ਨੂੰ ਸਾਲ 2021 ਦੀ ਕਵਰੇਜ ਦੇ ਵਿੱਚ ਇੱਕ ਵਾਰ ਫੇਰ ਇਸ ਪਵਿੱਤਰ ਸਥਾਨ ਬਾਬੇ ਨਾਨਕ ਦੇ ਜਨਮ ਸਥਾਨ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦਾ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਰਾਤੀ ਜੀ ਕਾਫੀ ਸਮਾਂ ਹੋ ਗਿਆ, ਕਾਫੀ ਦੇਰ ਹੋ ਗਈ। ਗਵਾਂਢੀ ਮੁਲਕ ਤੋਂ ਚੜ੍ਹਦੇ ਪੰਜਾਬ ਤੋਂ ਜਿਹੜੀਆਂ ਸੰਗਤਾਂ ਸਨ ਉਹਨਾਂ ਦੇ ਆਉਂਦਿਆਂ ਅੱਖਾਂ ਸਾਡੀਆਂ ਉਡੀਕਦੀਆਂ ਰਹੀਆਂ। ਵਜ੍ਹਾ ਵੀ ਜਾਣਾਂਗੇ ਔਰ ਉਹਨਾਂ ਦੇ ਅੰਦਰ ਜਿਹੜੇ ਚਾਅ ਛਾਲਾਂ ਮਾਰਨ ਡੇ ਨੇ ਇਸ ਪਵਿੱਤਰ ਸਥਾਨ ਦੇ ਉੱਤੇ ਸੁਪਨੇ ਜਿਹੜੇ ਵਰਿਆਂ ਤੋਂ ਸਨ, ਜਿਹੜੇ ਕਿ ਹਰ ਸਾਲ ਅਸੀਂ ਉਹਨਾਂ ਨੂੰ ਪੁੱਛਨੇ ਆ। ਅੱਜ ਅਸੀਂ ਇਹਨਾਂ ਦੇ ਅੰਦਰ ਮਨ ਦੀਆਂ ਲੁਕੀਆਂ ਔਰ ਨਿੱਘੀਆਂ ਗੱਲਾਂ ਜਿਹੜੀਆਂ ਉਹ ਇਹਨਾਂ ਤੋਂ ਪੁੱਛਾਂਗੇ। ਸਤਿ ਸ੍ਰੀ ਅਕਾਲ ਪਿਤਾ ਜੀ, ਕੀ ਹਾਲ ਚਾਲ ਹੈ ਬਜ਼ੁਰਗੋ? ठीक है जी, सत श्री अकाल। ਨਾਂ ਦੱਸੋ ਆਪਣਾ? हरदेव सिंह। ਜੀ हरदेव सिंह। ਤੇ ਕਿੱਥੋਂ ਆਉਣਾ ਹੋਇਆ ਆਪਣਾ? मैं जम्मू तो। ਜੰਮੂ ਤੋਂ। ਹਾਂ। ਤੇ ਪਹਿਲਾਂ ਵੀ ਆਏ ਹੋ? नहीं, पहली बार आए। ਪਹਿਲੀ ਵਾਰ ਆਏ। ਕਦੋਂ ਰੀਸ ਸੀਗੀ ਆਉਣ ਦੀ? ਇਹ ਸਵਾਲ ਮੈਂ ਪਹਿਲੀ ਵਾਰ ਆਉਣ ਵਾਲੇ ਹਰ ਯਾਤਰੀ ਨੂੰ ਬਾਬੇ ਦੇ ਪਰੌਣੇ ਨੂੰ ਪੁੱਛਣਾ। काफ़ी देर तो सीगी लेकिन असी आ नहीं सके पहले के। कई बार असी कोशिश की है लेकिन असी कुदरती तरफ हुक्म नहीं सी, तां करके आ नहीं सके। ਐਰ ਕੀ ਜਦੋਂ ਬਾਹਾਂ ਖੋਲ ਕੇ ਇਸ ਦਰ ਨੇ ਆਖਿਆ ਕਿ ਆ ਜਾਓ, ਐਰ ਕੀ ਤੁਹਾਡੀ ਵਾਰੀ ਲੱਗ ਗਈ, ਵੀਜ਼ਾ ਲੱਗ ਗਿਆ, ਠੱਪਾ ਲੱਗ ਗਿਆ, ਕੀ ਮਹਿਸੂਸ ਕਰ ਰਹੇ ਜੀ ਇਸ ਵੇਲੇ? ਅੰਦਰੋਂ ਉੱਠਦੇ ਜਿਹੜੇ ਉਹ ਸਾਹ ਨੇ ਉਹ ਕੀ ਗਾਉਂਦੇ ਨੇ? बड़ा अच्छा महसूस कर रहे हैं। सानू कोई बड़ा अपने में इन्हां विच कोई फर्क नज़र नहीं आया। साढ़े असी सोच रहे हैं जिस तरह साढ़े अपने लोग हैं, बिल्कुल हो बहुत साडा पहरावा, साडा रहन सहन, साड़ी गलबात जिहड़ी है वो बिल्कुल मिलती जुलती है और बड़ा प्यार भाव नाल असी इत्थे देखिया है कि बड़ा लोगों में बड़ा प्यार है, बड़ा सत्कार है। जिहड़ी चीज़ असी चाहते सी वही असी देखी है इत्थे आके कि असी गुआढ़ी होने के नाते असी एक दूजे नाल प्यार नाल मुहब्बत नाल, ताकि साडा भेदभाव ना रहे, साडे प्यार बनिया रहे, वो चीज़ साड़ी असी देखी आगे हैं। ਪਾਕਿਸਤਾਨ ਨੇ ਹਮੇਸ਼ਾ ਆਉਣ ਵਾਲੇ ਪ੍ਰਾਹੁਣਿਆਂ ਦਾ ਨਾ ਸਿਰਫ ਸਵਾਗਤ ਕੀਤਾ ਹੈ, ਜੀ ਆਇਆਂ ਨੂੰ ਆਖਿਆ ਹੈ, ਬਲਕਿ ਸਾਡੇ ਦਿਲ, ਸਾਡੀਆਂ ਬਾਹਾਂ, ਸਾਡੇ ਵਿਹੜੇ ਹਮੇਸ਼ਾ ਖੁੱਲੇ ਮਿਲੇ ਹਨ। ਕਰਤਾਰਪੁਰ ਅਲਾਂਘਾ ਖੁੱਲਾ, ਦੂਰੀਆਂ ਮਿਟੀਆਂ, ਦਰਸ਼ਨ ਕਰਨ ਦੀਆਂ ਜਿਹੜੀਆਂ ਅੰਦਰ ਸਿੱਕਾਂ ਸਨ ਉਹ ਦੂਰ ਹੋਈਆਂ। ਕੀ ਮਹਿਸੂਸ ਕਰਦੇ ਜੀ ਅੱਜ ਇਸ ਰਾਹਦਾਰੀ, ਇਸ ਅਲਾਂਘੇ ਬਾਰੇ? कुछ पिछले दिनों तो बंद सीगा, वो लांघा बंद सीगा। असी सोचा सी शायद कि इनू पता नहीं कितना टाइम लग जाए खुलने नूं, लेकिन असी देखा कि कुछ दिनों अंदर ही दोवें सरकारां ने मिल के इनू खोल दिता। गुरपुरब अपने जन्म दिन तो पहले ही इनू खोल दिता। असी बड़ा अच्छा महसूस किया है कि ਪਾਕਿਸਤਾਨੀ ਸਰਕਾਰ ਨੇ ਤੇ ਵਿਸਾਖੀ ਤੇ ਵੀ ਗਵਾਂਢੀ ਮੁਲਕ ਨੂੰ ਆਫਰ ਕੀਤੀ ਸੀਗੀ, ਪਰ ਸੁਣਿਆ ਕਿ ਸਿਰਫ 3 ਦਿਨਾਂ ਵਾਸਤੇ ਇਹ ਖੋਲ੍ਹਿਆ ਗਿਆ ਹੈ, ਉਸ ਤੋਂ ਬਾਅਦ ਫਿਰ ਬੰਦ ਕਰ ਦਿੱਤਾ ਜਾਏਗਾ। ਇਸ ਬਾਰੇ ਕੁਝ ਵਿਚਾਰ ਤੁਹਾਡੇ ਹਨ? मैं इस बारे कोई विचार नहीं रखता। ਥੈਂਕ ਯੂ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਇਹ ਜੀ ਰਾਜ ਕੌਰ ਜੀ, ਰੱਬ ਰਾਜ ਰੱਖੇ, ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ जी बहुत ਕੀ ਹਾਲ ਚਾਲ ਹੈ? बहुत अच्छा सब ठीक। ਤੇ ਪਹਿਲਾਂ ਵੀ ਆਏ ਹੋ? ਪਹਿਲੀ ਵਾਰ ਆਉਣਾ ਹੋਇਆ? मैं पहली बार असी ਤੇ आए। ਤੁਸੀਂ ਵੀ ਜੰਮੂ ਤੋਂ? हाँ असी जम्मू तो आए हाँ। ਤੇ ਕੈਮਰਾ ਦੇਖ ਕੇ ਜਿਹੜਾ ਸਾਡੇ ਜਿਹੜੇ ਦੁਨੀਆ ਭਰ ਦੇ ਵਿੱਚ ਦਰਸ਼ਕ ਤੁਹਾਨੂੰ ਦੇਖ ਰਹੇ ਹਨ, ਜਿਹੜੀਆਂ ਸੰਗਤਾਂ, ਸਮੂਹ ਸੰਗਤਾਂ ਜਗਤ ਭਰ 'ਚ ਤੁਹਾਨੂੰ ਸੁਣ ਰਹੀਆਂ ਨੇ, ਫਿਰ ਤੁਰ ਕੇ ਇੱਥੇ ਕੀ ਮਾਹੌਲ ਵੇਖਿਆ, ਜ਼ਰਾ ਉਸ ਬਾਰੇ ਦੱਸੋ। देखा सानू बहुत अच्छा महसूस होया कि बहुत अच्छा इंतज़ाम है, हर एक चीज़ है बहुत अच्छी है, लेकिन जो इन्हें इत्थे दी गौरमेंट ने, जो इत्थे दे लोगों ने साडे नाल प्यार दस्सिया, असूं किते नहीं मिल सकता, लेकिन असी सोचा नहीं सी इतना जितना कि असी पाया। ਅੱਛਾ, ਗੱਲ ਇਹ ਹੈ ਕਿ ਉਧਰੋਂ ਆਉਣ ਲੱਗਿਆਂ ਤਾਂ ਕੁਝ ਹੋਰ ਗੱਲਾਂ ਕੀਤੀਆਂ ਜਾਂਦੀਆਂ ਕਿ ਪਾਕਿਸਤਾਨ ਤੁਸੀਂ ਜਾਣਾ ਆ ਤੇ ਇੰਜ ਕਿਸੇ ਆਪ ਮਾਰੂ ਨੂੰ ਜੱਫਾ ਪਾ ਲੈਣਾ, ਇਹਦੇ ਕੀ? लेकिन असी तो कुछ नहीं देखे, असी तो सब बहुत अच्छा सानू महसूस होया। ਲੋਕਾਂ ਦਾ ਮੋਹ ਪਿਆਰ कैसा है? हमेशा कहते हैं कि वाहिगुरु गुरु नानक देव जी ने सानू बुलाया, असी आए हैं, ते वाहिगुरु चलो अगे ले फिर बुलाए तो चलो फिर आवांगे, लेकिन चलो ਰੀਝ ਹੈ ਬਾਰ-ਬਾਰ ਆਉਣ ਦੀ? बहुत रेंज है कि बाबे नानक सानू बुलाए एक बार और फिर बुलाए फिर आवांगे। ਜਾਓਗੇ ਤੇ ਉੱਥੇ ਆਲ ਦੁਆਲੇ ਗੁਆਂਢੀ ਅਜ਼ੀਜ਼ ਰਿਸ਼ਤੇਦਾਰ ਕੀ ਦੱਸੋਗੇ? ਅਸੀਂ ਦੱਸਾਂਗੇ ਕਿ ਜੋ ਉੱਥੇ ਦੇ ਲੋਕਾਂ ਨੇ, ਜੋ ਉੱਥੇ ਦੇ ਮਤਲਬ ਗਵਰਨਮੈਂਟ ਨੇ ਅੱਛਾ ਇੰਤਜ਼ਾਮ ਕੀਤਾ ਹੈ, ਅਸੀਂ ਕਿਤੇ ਵੀ ਨਹੀਂ ਦੇਖਿਆ, ਲੇਕਿਨ ਬਹੁਤ ਅੱਛਾ ਸਭ ਕੁਝ ਮਤਲਬ। ਅਸੀਂ ਜੀ ਅਰਦਾਸ ਕਰਨੇ ਹਾਂ ਕਿ ਰੱਬ ਆਪਣੇ ਇਹਨਾਂ ਪਿਆਰੇ ਪ੍ਰਾਹੁਣਿਆਂ ਨੂੰ ਜਿਹੜੇ ਤੁਹਾਡੇ ਰੂਪ 'ਚ ਇੱਥੇ ਆਏ ਨੇ, ਉਹ ਜਦੋਂ ਜਾਣ ਤੇ ਸੋਹਣੀਆਂ ਯਾਦਾਂ ਦੀ ਝੋਲੀ ਭਰ ਕੇ ਜਾਣ। ਬਹੁਤ ਅੱਛਾ, ਬਹੁਤ ਸਾਨੂੰ ਤਾਂ ਬਹੁਤ ਅੱਛਾ। ਅਸੀਂ ਕਹਿੰਦੇ ਹਾਂ ਕਿ ਹਮੇਸ਼ਾ ਲਈ ਇਹ ਮਤਲਬ ਆਪਸ ਵਿੱਚੋਂ ਪਿਆਰ ਬਣਿਆ ਰਹੇ ਤੇ ਸੰਗਤਾਂ ਆਉਂਦੀਆਂ ਜਾਂਦੀਆਂ। ਕੀ ਬਾਤ ਹੈ। ਆਓ ਜੀ ਮਾਤਾ ਜੀ, ਤੁਸੀਂ ਥੋੜਾ ਜਿਹਾ ਕਿਉਂ ਆਓ, ਹਾਂ ਅਸੀਂ ਤੁਹਾਡੇ ਨਾਲ ਵੀ ਗੱਲ ਕਰਾਂਗੇ ਜੀ। ਦੇਖੋ ਇਹ ਕੋਈ ਗੱਲ ਹੋਈ, ਪਹਿਲਾਂ ਥੋੜਾ ਜਿਹਾ ਹੋਰ ਕੈਮਰੇ ਸਾਹਮਣੇ ਆਓ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਕਹਿੰਦੇ ਪਹਿਲਾਂ ਤੇ ਬਾਬਾ ਜੀ ਦੇ ਇਸ ਜਨਮ ਸਥਾਨ ਤੇ ਬਹੁਤ ਬਹੁਤ ਮੁਬਾਰਕ ਹੈ ਜੀ। ਬਾਬਾ ਜੀ ਨੇ ਬੁਲਾਇਆ ਸਾਨੂੰ ਤੇ ਅਸੀਂ ਆਏ ਹਾਂ। ਨਹੀਂ ਤਾਂ ਬਹੁਤ ਦੇਰ ਦੀ ਰੀਝ ਸੀ ਸਾਡੀ ਕਿ ਅਸੀਂ ਜਾਈਏ ਬਾਬੇ ਦੇ ਦਰਸ਼ਨ ਕਰੀਏ, ਉਸ ਧਰਤੀ ਦੇ ਦਰਸ਼ਨ ਕਰੀਏ, ਤੇ ਵਾਹਿਗੁਰੂ ਨੇ ਸਾਡੀ
ਆਸਾ ਪੂਰੀ ਕੀਤੀ, ਸੁਣ ਲਈ ਤੇ ਅਸੀਂ ਬਹੁਤ ਅੱਜ ਜਦੋਂ ਬਾਬੇ ਦੇ ਲਾਡਲੇ ਪ੍ਰਾਹੁਣੇ ਬਣੇ ਜੇ, ਜਦੋਂ ਪਹੁੰਚੇ ਜੇ, ਕੱਲ ਕੋਈ ਥੋੜੀ ਜੀ ਦੇਰ ਸਵੇਰ ਜਦੋਂ ਹੋਈ ਤੇ ਮਨ ਉਦੋਂ ਕੀ ਕਹਿਣ ਡਿਆ ਸੀ, ਹਾਏ ਕਦੋਂ ਹੋਵੇ ਮੈਂ ਉੱਡ ਕੇ ਅੱਪੜ ਜਾ। ਉਹ ਜ਼ਰਾ ਹਾਂ ਉਹ ਪਰੇਸ਼ਾਨੀ ਵੀ ਦੱਸਣੀ ਹੈ ਤੇ ਇਸ ਟਾਈਮ ਜਿਹੜੇ ਚਾਹ ਨੇ ਉਹ ਵੀ ਦੱਸਣੇ ਨੇ। ਹਾਂਜੀ, ਇਸ ਟਾਈਮ ਤੇ ਬਹੁਤ ਚਾਅ ਸੀ ਸਾਨੂੰ ਪਹੁੰਚਣ ਦਾ, ਤੇ ਚਲੋ ਵਾਹਿਗੁਰੂ ਨੇ ਬੁਲਾਇਆ, ਪਹੁੰਚ ਗਏ ਹਾਂ ਤੇ ਬਹੁਤ ਅੱਛਾ ਲੱਗਿਆ ਇੱਥੇ ਸਾਨੂੰ ਦੇਖ ਕੇ। ਸਭ ਬਹੁਤ ਅੱਛਾ ਇੰਤਜ਼ਾਮ ਸੀ, ਸਭ ਕੁਝ ਅੱਛਾ ਸੀ। ਗਵਰਨਮੈਂਟ ਨੇ ਵੀ ਅੱਛਾ ਕੀਤਾ, ਸਵਾਗਤ ਕੀਤਾ ਸਾਰਿਆਂ ਦਾ। ਤੇ ਬਸ ਦੇਰ ਹੋਈ ਕਾਦੇ ਵਾਸਤੇ, ਕੀ ਇਹੋ ਜਿਹਾ ਸਬਬ ਬਣਿਆ? ਵੀਜ਼ਾ ਨਹੀਂ ਸੀ ਲੱਗ ਰਿਹਾ, ਵੀਜ਼ਾ ਲੱਗ ਕੇ ਤੇ ਫਿਰ ਉਸ ਤੋਂ ਬਾਅਦ ਏਡੀ ਰਾਤ ਨੂੰ ਆਉਣ ਦਾ ਸਬਬ? ਲਾਕਡਾਊਨ ਲੱਗ ਗਿਆ ਪਹਿਲੇ, ਤੇ ਫਿਰ ਇਸ ਕਰਕੇ ਨਹੀਂ ਵੀਜ਼ਾ ਲੱਗ ਸਕੇ, ਤੇ ਇਸ ਹੁਣ ਲੱਗ ਗਿਆ ਤੇ ਵਾਹਿਗੁਰੂ ਨੇ ਹਾਂ। ਇਹ ਤਾਂ ਜੀ ਪੂਰੇ ਜਗਤ ਦੇ ਵਿੱਚ ਕੋਵਿਡ ਦੇ ਇਹ ਮਾਮਲੇ ਨੇ ਜਿਹੜੇ ਇਹ ਹੈ ਨੇ। ਮੈਂ ਇਹ ਜਾਣਨਾ ਚਾਹਾਂਗਾ ਕਿ ਹੁਣ ਜਦੋਂ ਇੱਥੋਂ ਵਾਪਸ ਜਾਓਗੇ ਤਾਂ ਜਾ ਕੇ ਕੀ ਦੱਸੋਗੇ, ਕੀ ਨਿੱਘ ਪਿਆਰ ਇੱਥੇ ਦੇਖ ਕੇ ਚਲੇ ਜੇ ਤੇ ਕੀ ਸੁਨਾਹ ਲੈ ਕੇ ਚਲੇ ਜੇ? ਬਹੁਤ ਪਿਆਰ ਦਿੱਤਾ, ਸਾਰੇ ਆਓ, ਸਾਰੇ ਆ ਕੇ ਜਾ ਕੇ ਦਰਸ਼ਨ ਕਰੋ ਬਾਬੇ ਦੇ। ਬਾਬਾ ਜੀ ਬੁਲਾ ਰਹੇ ਹਨ ਸਾਰਿਆਂ ਨੂੰ, ਤੇ ਬਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਤੁਹਾਡਾ। ਤੁਸੀਂ ਆਓ ਜੀ ਜ਼ਰਾ ਕੈਮਰੇ ਨੂੰ ਦੇਖੋ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਂ ਦੱਸਣਾ? ਮੇਰਾ ਸੁਰਿੰਦਰ ਕੌਰ। ਤੇ ਸੁਰਿੰਦਰ ਜੀ ਦਾ ਕਿੱਥੋਂ ਆਉਣਾ ਹੋਇਆ? ਅਸੀਂ ਜੰਮੂ ਤੋਂ ਆਏ ਦੇ ਹਾਂ। ਬਹੁਤ ਦੇਰ ਦੇ ਸਾਨੂੰ ਚਾਹ ਸੀ, ਹਰ ਵਕਤ ਕਹਿੰਦੇ ਸੰਗ ਮਾਰੇ ਸਾਨੂੰ ਬੁਲਾਓ, ਅਸੀਂ ਦਰਸ਼ਨ ਕਰੀਏ ਤੁਹਾਡੇ, ਉਸ ਧਰਤੀ ਦੇ ਦਰਸ਼ਨ ਕਰੀਏ ਜਿੱਥੇ ਤੁਹਾਡਾ ਜਨਮ ਹੋਇਆ। ਸਾਡਾ ਜਨਮ ਹੀ ਸਫਲ ਹੋਵੇ, ਸਾਨੂੰ ਤੁਸੀਂ ਬੁਲਾਓ, ਬਹੁਤ ਛੇਤੀ ਛੇਤੀ ਬੁਲਾਓ ਸਾਨੂੰ। ਇੱਥੇ ਤੇ ਜਗਤ ਦੇ ਦੁਨੀਆ ਦੇ ਦਰਸ਼ਨ ਕਰੀਏ ਅਸੀਂ, ਜਿੱਥੇ ਮਹਾਰਾਜ ਨੇ ਦਰਸ਼ਨ ਜਨਮ ਕੀਤਾ ਆ, ਉੱਥੇ ਅਸੀਂ ਕਹਿੰਦੇ ਅਸੀਂ ਦੁਨੀਆ ਨੂੰ ਵੀ ਦੇਖੇ, ਉਹਨਾਂ ਦੁਨੀਆ ਨੂੰ ਕਿ ਜਿਸ ਦੁਨੀਆ ਨੇ ਸਾਡੇ ਗੁਰੂ ਜੀ ਦੀ ਧਰਤੀ ਤੇ ਜਨਮ ਲਿਆ ਆ। ਸਾਨੂੰ ਬਹੁਤ ਅੱਛਾ ਲੱਗਾ ਇੱਥੇ ਆ ਕੇ। ਸਾਡੇ ਇਸ ਮਤਲਬ ਗੌਰਮੈਂਟ ਨੇ ਸਾਡਾ ਬਹੁਤ ਅੱਛਾ ਸਵਾਗਤ ਕੀਤਾ, ਬਹੁਤ ਸਾਡਾ ਮਤਲਬ ਕੀਤਾ ਆ ਸਭ ਕੁਝ। ਅਸੀਂ ਬਹੁਤ ਮਹਾਰਾਜ ਦੇ, ਗੌਰਮੈਂਟ ਦੇ ਬਹੁਤ ਧੰਨਵਾਦ ਆ। ਅਸੀਂ ਕਹਿੰਦੇ ਹਾਂ ਕਿ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਹਰ ਵਾਰ ਬੁਲਾਵੇ, ਸਾਡਾ ਵੀਜ਼ਾ ਲੱਗੇ, ਅਸੀਂ ਆਈਏ ਇਸ ਜਗ੍ਹਾ ਤੇ ਦਰਸ਼ਨ ਕਰ। ਅਸੀਂ ਕਹਿੰਦੇ ਹੁਣ ਵੀ ਅਸੀਂ ਕਹਿੰਦੇ ਬਾਰ-ਬਾਰ ਇੱਥੇ ਦੇਖਦੇ ਰਹੀਏ, ਸਾਡੇ ਮਨ ਅੱਖ ਇੱਧਰ ਉੱਧਰ ਵੀ ਨਾ ਹੋਵੇ ਕੁਝ ਵੀ, ਕਿ ਹਮੇਸ਼ਾ ਮਹਾਰਾਜ ਸਾਨੂੰ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਜਿਹੜੇ ਇੱਥੇ ਦੀ ਦੁਨੀਆ ਆ, ਗੌਰਮੈਂਟ ਹੈ, ਸਭਨਾਂ ਦੇ ਸਿਰ ਤੇ ਮਹਾਰਾਜ ਆਪਣਾ ਮਿਹਰ ਭਰਿਆ ਹੱਥ ਰੱਖੇ। ਗੁਰੂ ਨਾਨਕ ਦੇਵ ਜੀ ਪੂਰੇ ਹਿੰਦੁਸਤਾਨ ਜਗਤ ਦੇ ਉਹ ਵਾਲੀ ਹਨ, ਸਭਨਾਂ ਦੇ ਗੁਰੂ ਹਨ ਉਹ, ਇੱਕ ਸਿੱਖ ਕੌਮ ਦੇ ਨਹੀਂ ਹਨ ਉਹ, ਪੂਰੀ ਦੁਨੀਆ ਦੇ ਹਨ ਉਹ ਗੁਰੂ, ਸਭਨਾਂ ਦੇ। ਅਸੀਂ ਮਹਾਰਾਜ ਕੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਸੱਚੇ ਪਾਤਸ਼ਾਹ ਨੇ ਸਾਨੂੰ ਆਪਣੀ ਧਰਤੀ ਤੇ ਬੁਲਾਇਆ, ਸਾਨੂੰ ਇੰਨੇ ਪਿਆਰ ਮੁਹੱਬਤ ਨਾਲ ਅਸੀਂ ਨੇ ਦੁਨੀਆ ਨੂੰ ਦੇਖਿਆ ਆ। ਬੋਲੀ ਸਾਡੀ ਇੱਕ, ਸਭ ਕੁਝ ਸਾਡਾ ਇੱਕ, ਸਿਰਫ ਇਹ ਹੈ ਕਿ ਥੋੜਾ ਜਿੰਨਾ ਵਿੱਚੋਂ ਬਸ ਵਕਫਾ ਪੈ ਗਿਆ ਤਾਂ ਹੋਰ ਕੁਝ ਨਹੀਂ ਹੈ। ਬਸ ਰੱਬ ਕਰੇ ਇਹ ਦੂਰੀਆਂ ਵੀ ਜੀ ਛੇਤੀ ਮਿਟ ਜਾਣ, ਛੇਤੀ ਦੂਰ ਹੋ ਜਾਣ, ਅਸੀਂ ਇੱਕੋ ਜਾਈਏ, ਬਸ ਸਭ ਤੋਂ ਵੱਡੀ ਗੱਲ। ਇੰਨਾ ਸੋਹਣਾ ਬੋਲਣ ਦੇ ਜੇ, ਮੈਨੂੰ ਜੀ ਨਹੀਂ ਕੀਤਾ ਕਿ ਮੈਂ ਤੁਹਾਨੂੰ ਰੋਕਾਂ। ਵੈਸੇ ਤਾਂ ਜਿੰਨੀਆਂ ਗੱਲਾਂ ਤੁਸੀਂ ਕੀਤੀਆਂ ਉਹ ਇਹਨਾਂ ਦੇ ਵੀ ਮਨਾਂ ਦੀ ਰੀਝ ਸੀ, ਪਰ ਉਹਨਾਂ ਨੇ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤੀਆਂ। ਉਪਰਾਲੇ ਜਿਹੜੇ ਕੀਤੇ ਗਏ ਉਸ ਬਾਰੇ ਕੁਝ ਦੱਸੋਗੇ ਕਿ ਕੀ ਮਾਹੌਲ ਆ, ਕੀ ਉਪਰਾਲੇ ਨੇ? ਮੁਤਮਈਨ ਜੇ? ਬਹੁਤ ਅੱਛਾ ਮਾਹੌਲ ਹੈ ਇੱਥੇ, ਉਹ ਜੋ ਵੀ ਅਰੇਂਜਮੈਂਟ ਹੈ ਬਹੁਤ ਅੱਛਾ ਵਧੀਆ ਤਰੀਕੇ ਨਾਲ ਲਿਆ ਆ। ਸਾਰੀ ਗੌਰਮੈਂਟ ਨੇ ਬੜੇ ਅੱਛੇ ਤਰੀਕੇ ਨਾਲ ਕੀਤਾ, ਬਹੁਤ ਪਿਆਰ ਮੁਹੱਬਤ ਨਾਲ ਸਾਡਾ ਮਤਲਬ ਸਵਾਗਤ ਕੀਤਾ ਉਹਨਾਂ ਨੇ, ਸਭ ਕੁਝ ਕੀਤਾ ਆ। ਸਾਨੂੰ ਇਹ ਹੁੰਦਾ ਕਿ ਅਸੀਂ ਬਾਰ-ਬਾਰ ਆਈਏ, ਅਸੀਂ ਇਹ ਚੀਜ਼ ਦੇਖੀਏ, ਸਭ ਕੁਝ ਕਰੀਏ। ਸਾਨੂੰ ਇਹਨੂੰ ਖੁਸ਼ੀ ਹੁੰਦੀ ਵੀ ਮਨ ਨੂੰ ਚਾਹ ਆਉਂਦਾ ਪਿਆ ਆ ਸਾਡੇ ਵਿੱਚ ਕਿ ਅਸੀਂ ਹੋਰ ਬੋਲੀਏ, ਵੱਧ ਤੋਂ ਵੱਧ ਬੋਲੀਏ, ਪਰ ਟਾਈਮ ਦੀ ਗੱਲ ਹੈ, ਤੁਹਾਨੂੰ ਟਾਈਮ ਦੀ ਦਿੱਕਤ ਹੈ। ਨਹੀਂ ਜੀ, ਸਾਨੂੰ ਕੋਈ ਦਿੱਕਤ ਨਹੀਂ, ਤੁਸੀਂ ਖੁੱਲ੍ਹ ਕੇ ਬੋਲ ਸਕਦੇ ਜੀ। ਪੰਜਾਬੀ ਰੇਡੀਓ USA ਪੰਜਾਬੀਆਂ ਦਾ ਆਪਣਾ ਰੇਡੀਓ ਹੈ, ਉਹਨਾਂ ਦਾ ਆਪਣਾ ਵਿਹੜਾ ਹੈ। ਜਾਓਗੇ ਜਦੋਂ ਵਾਪਸ ਤੇ ਕੀ ਸੁਣਾ ਲੈ ਕੇ ਜਾਓਗੇ, ਕੀ ਦੱਸੋਗੇ ਉੱਥੇ ਜਾ ਕੇ? ਜਾ ਕੇ ਸਭ ਕੁਝ ਦੱਸਾਂਗੇ ਆਪਣੀ, ਇੰਨੀ ਸਾਨੂੰ ਇੰਨੀ ਕੀ ਸਾਨੂੰ ਇੰਨੀ ਖੁਸ਼ੀ ਹੋਈ ਹੈ ਉੱਥੇ ਮਹਾਰਾਜ ਕੀ ਦੇਖਿਆ, ਕੀ ਕੀਤਾ ਤੇ ਇਹਨਾਂ ਨੇ। ਅਸੀਂ ਇੰਨਾ ਸਜਾਇਆ ਦਾ ਸਾਡਾ ਮਹਾਰਾਜ ਦੀ ਜਗ੍ਹਾ ਇੰਨੀ ਸਜਾਈ ਦੀ ਹੈ ਕਿ ਇੰਨਾ ਅਸੀਂ ਇੱਥੇ ਨਹੀਂ ਸਜਾ ਸਕਦੇ ਜੰਮੂ ਕਸ਼ਮੀਰ ਵਿੱਚ। ਇੰਨਾ ਸਜਾਇਆ ਦਾ ਆ ਸਾਡਾ ਉਹ, ਉਹਨਾਂ ਨੇ ਇੰਨੀ ਸੇਵਾ ਕਰਦੇ, ਮਨ ਦੇ ਨਾਲ ਹੋ ਕੇ ਕਰਦੇ ਨੇ ਇਹ ਲੋਕੀ ਸੇਵਾ। ਅਸੀਂ ਸਾਨੂੰ ਕੋਈ ਇਹ ਦੂਰ ਨਹੀਂ ਲੱਗਦੇ ਹਨ ਕਿ ਦੂਜੇ ਪਰਿਵਾਰ ਦੇ ਨੇ, ਸਾਡੇ ਆਪਣੇ ਪਰਿਵਾਰ ਦੇ ਹਨ। ਸਾਨੂੰ ਇੰਨਾ ਅੱਛਾ ਲੱਗਾ ਹੈ ਸਾਨੂੰ ਇਹ। ਜੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ ਸੁਰਿੰਦਰ ਜੀ। ਸਾਡੀ ਦਿਲੋਂ ਦੁਆ ਹੈ ਕਿ ਤੁਸੀਂ ਜਦੋਂ ਜਾਓ ਤੇ ਇੱਥੋਂ ਦੀਆਂ ਯਾਦਾਂ ਸਾਰੀ ਹਯਾਤੀ ਤੁਹਾਡੇ ਨਾਲ ਰਹਿਣ। ਚਲੋ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਨਾਲ ਰੱਖੇ ਸਭ ਕੁਝ, ਤੁਸੀਂ ਸਾਡੇ ਲਈ ਦੁਆਵਾਂ ਕਰੋ, ਅਸੀਂ ਖੁਸ਼ੀ ਨਾਲ ਜਾਈਏ ਘਰ। ਆਮੀਨ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਜਗਦੀਪ ਜੀ ਵਾਵਾ ਚਿਰ ਦੇ ਖੜੇ। ਸਤਿ ਸ੍ਰੀ ਅਕਾਲ ਜਗਦੀਪ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿੱਥੋਂ ਆਉਣਾ ਹੋਇਆ ਆਪਣਾ? ਮੈਂ ਇੰਡੀਆ ਤੋਂ ਆਇਆ ਜੀ, ਪੰਜਾਬ ਸਟੇਟ ਹੈ ਜੀ, ਤੇ ਜ਼ਿਲ੍ਹਾ ਬਠਿੰਡਾ, ਪਿੰਡ ਆ ਜਿਹੜਾ ਉਹ ਮੇਰਾ ਗਿੱਲ ਖੁਰਦ ਆ ਜੀ। ਅੱਛਾ ਜੀ, ਤੇ ਪਹਿਲਾਂ ਵੀ ਆਉਣਾ ਹੋਇਆ, ਪਹਿਲੀ ਵਾਰ ਆਏ? ਨਹੀਂ ਜੀ, ਮੈਂ
ਦੂਜੀ ਦਫਾ ਆਇਆ, ਇਹ ਤੋਂ ਪਹਿਲਾਂ 2019 ਚ ਆ ਕੇ ਗਿਆ ਜੀ। ਅੱਛਾ ਆਏ ਸੀਗੇ 19 ਜਦੋਂ ਕਰਤਾਰਪੁਰ ਲਾਂਘਾ ਖੁੱਲਿਆ। ਹਾਂਜੀ ਹਾਂਜੀ, ਕਰਤਾਰਪੁਰ ਲਾਂਘਾ ਖੁੱਲ੍ਹਿਆ, ਉਹ ਤੋਂ ਅਸੀਂ 2 ਦਿਨ ਲਗਭਗ ਇੱਥੇ ਪਹਿਲਾਂ ਉੱਥੇ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ ਗਏ ਸੀ। ਲਾਂਘਾ ਖੁੱਲ੍ਹਣ ਤੋਂ ਬਾਅਦ ਜਿਹੜੀ ਸੰਗਤ ਉਹ ਸਾਥੋਂ ਮਗਰੋਂ ਆ ਕੇ ਗਈ ਹੈ 2 ਦਿਨ। ਅੱਛਾ, ਮੈਂ ਇਹ ਪੁੱਛਣਾ ਚਾਹਾਂਗਾ ਕਿ ਬਹੁਤ ਘੱਟ ਗਿਣਤੀ ਦੇ ਵਿੱਚ ਜਵਾਨ ਪੀੜ੍ਹੀ ਹੈ ਜਿਹੜੀ ਉਹ ਚੜ੍ਹਦੇ ਪਾਸਿਓਂ ਆਉਂਦੀ ਹੈ। ਬਜ਼ੁਰਗ ਅਮੂਮਨ ਆਉਂਦੇ ਨੇ ਤੇ ਬਹੁਤ ਇਮੋਸ਼ਨਲ ਹੁੰਦੇ ਨੇ। ਤੁਹਾਡਾ ਦੂਜਾ ਫੇਰਾ ਹੈ ਜਿਹੜਾ ਇਹ ਮੈਂ ਵੇਖਣ ਡਿਆ ਕਿ ਉਧਰ ਜਵਾਨ ਪੀੜ੍ਹੀ ਹੈ ਜਿਹੜੀ ਉਹਦਾ ਇੱਧਰ ਆਉਣ ਨੂੰ ਚਾਅ ਘੱਟ ਹੈ ਜਾਂ ਕੀ ਵਜ੍ਹਾ ਹੈ? ਦੇਖੋ ਜੀ, ਆਪਣਾ ਜਿਹੜਾ ਹਨਾ ਵੀ ਬਾਬੇ ਨਾਨਕ ਜੀ ਦਾ ਜਨਮ ਇੱਧਰ ਹੋਇਆ ਤੇ ਦਿਲ ਕਿਹਦਾ ਨਹੀਂ ਕਰਦਾ ਕਿ ਅਸੀਂ ਸਾਡੇ ਪਹਿਲੇ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਅਸੀਂ ਜਨਮ ਸਥਾਨ ਦੇਖੀਏ। ਸਾਰਿਆਂ ਦਾ ਦਿਲ ਕਰਦਾ ਦੇਖਣ ਨੂੰ, ਹਨਾ ਆਉਣ ਨੂੰ। ਪਰ ਥੋੜਾ ਜਿਹਾ ਮੈਂ ਕਹਿਣਾ ਚਾਹੂੰਗਾ ਕਿ ਥੋੜਾ ਜਿਹਾ ਮਾਹੌਲ ਆ ਜਿਹੜਾ ਉਹ ਮੈਨੂੰ ਥੋੜਾ ਜਿਹਾ ਦੁੱਖ ਹੈ ਇਸ ਗੱਲ ਦਾ ਕਹਿਣਾ ਪੈਂਦਾ ਕਿ ਮੀਡੀਆ ਨੇ ਇਸ ਤਰ੍ਹਾਂ ਦਾ ਬਣਾ ਰੱਖਿਆ ਕਿ ਸਾਡੇ ਜਿਹੜੀਆਂ ਦਿਮਾਗ 'ਚ ਗੱਲਾਂ ਥੋੜ੍ਹੀਆਂ ਜਿਹੀਆਂ ਉਹ ਹੋਰ ਭਰੀਆਂ ਨੇ। ਪਰ ਜਦੋਂ ਅਸੀਂ ਗਰਾਊਂਡ 'ਤੇ ਆ ਕੇ ਉਸ ਚੀਜ਼ ਨੂੰ ਚੈੱਕ ਕਰਦੇ ਹਾਂ, ਰਿਐਲਿਟੀ 'ਚ ਦੇਖਦੇ ਹਾਂ, ਤਾਂ ਫਿਰ ਸਾਨੂੰ ਨਜ਼ਰ ਆਉਂਦਾ ਕਿ ਦਿਨ ਤੇ ਰਾਤ ਦਾ ਫਰਕ ਹੈ। ਤੇ ਇੱਧਰ ਲੋਕਾਂ 'ਚ ਆ ਕੇ ਸਾਨੂੰ ਐਵੇਂ ਦਾ ਮਹਿਸੂਸ ਹੁੰਦਾ ਜਿਵੇਂ ਕਿ ਅਸੀਂ ਕਿਸੇ ਮੰਨ ਲਓ ਆਪਣੇ 'ਚ ਫਿਰਦੇ ਹੁੰਦੇ ਆ, ਹੈ ਹੀ ਸਾਡੇ ਆਪਣੇ ਨੇ। ਤੇ ਸਾਨੂੰ ਇੰਨਾ ਵਧੀਆ ਲੱਗਿਆ, ਇੱਕੋ ਹੀ ਬੋਲੀ ਹੈ ਸਾਡੀ। ਆਏ ਆ, ਸਾਨੂੰ ਹਰੇਕ ਬੰਦੇ ਨੇ ਇੰਨਾ ਪਿਆਰ ਸਤਿਕਾਰ ਦਿੱਤਾ ਕਿ ਸਾਨੂੰ ਲੱਗਦਾ ਕਿ ਸਾਨੂੰ ਸ਼ਾਇਦ ਉੱਧਰ ਵੀ ਨਹੀਂ ਇੰਨਾ ਮਿਲਿਆ, ਜਾਂ ਕਿਸੇ ਹੋਰ ਕੰਟਰੀ 'ਚ ਸਾਨੂੰ ਇੰਨਾ ਕਿਤੇ ਨਹੀਂ ਪੰਜਾਬੀ ਨੂੰ ਮਿਲਿਆ ਹੋਣਾ ਜਿੰਨਾ ਸਾਨੂੰ ਲੋਕਾਂ ਨੇ ਇੱਧਰ ਮੋਹ ਮੁਹੱਬਤ ਪਿਆਰ ਦਿੱਤਾ ਤੇ ਆਪਦੇ ਗਲ ਨਾਲ ਲਾਇਆ। ਸਾਨੂੰ ਤਾਂ ਬੜਾ ਹੀ ਚੰਗਾ ਲੱਗਿਆ। ਮੇਰਾ ਤਾਂ ਇੱਕ ਸੁਪਨਾ ਸੀਗਾ ਕਿ ਲੱਗਦਾ ਹੁੰਦਾ ਸੁਪਨੇ 'ਚ ਕਦੇ ਜਦੋਂ ਇੱਧਰਲਾ ਦੇਖਦੇ ਸੀ ਪ੍ਰੋਗਰਾਮ YouTube ਦੇ ਉੱਤੇ ਤਾਂ ਸੋਚਦੇ ਹੁੰਦੇ ਵੀ ਸ਼ਾਇਦ ਕਦੇ ਅਸੀਂ ਵੀ ਪਾਕਿਸਤਾਨ ਜਾ ਕੇ ਬਾਬੇ ਨਾਨਕ ਦਾ ਜਿਹੜਾ ਜਨਮ ਸਥਾਨ ਉਹ ਦੇਖਾਂਗੇ। ਤੇ ਪਰ ਉਦੋਂ ਇਹ ਲੱਗਦਾ ਹੁੰਦਾ ਸੀ ਕਿ ਜਾਂ ਤਾਂ ਹੋਣਾ ਨਹੀਂ, ਇੱਕ ਸੁਪਨਾ ਹੀ ਰਹਿ ਜਾਣਾ। ਪਰ ਜਦੋਂ ਸੱਚੇ ਦਿਲੋਂ ਸੋਚਿਆ ਸੀ ਤੇ ਅਰਦਾਸ ਕੀਤੀ ਸੀ, ਪਰ ਉਹ ਬਾਬੇ ਨਾਨਕ ਨੇ ਸੁਣ ਲਿਆ। ਤੇ ਹੁਣ ਮੈਂ ਦੂਜੀ ਦਫਾ ਆਇਆ ਇੱਥੇ ਤੇ ਮੈਨੂੰ ਬਹੁਤ ਹੀ ਖੁਸ਼ੀ ਹੋਈ, ਬਹੁਤ ਵਧੀਆ ਲੱਗਿਆ, ਜਾਣੀ ਕਿ ਬਹੁਤ ਆਨੰਦ ਆਇਆ ਇੱਥੇ ਆ ਕੇ। ਇਹ ਦੱਸੋ ਕਿ ਜਵਾਨ ਪੀੜ੍ਹੀ ਨੂੰ ਉਧਰ ਇੱਕ ਫਿਕਰ ਚਿੰਤਾ ਇਹ ਵੀ ਦਿੱਤੀ ਜਾਂਦੀ ਹੈ ਕਿ ਪਾਕਿਸਤਾਨੀ ਵੀਜ਼ਾ ਪਾਸਪੋਰਟ ਦਾ ਠੱਪਾ ਲੱਗ ਗਿਆ ਤੇ ਫਿਰ ਤੁਸੀਂ ਵਿਸ਼ਵ ਭਰ 'ਚ ਕਿਤੇ ਹੋਰ ਨਹੀਂ ਜਾ ਸਕੋਗੇ। ਤੁਸੀਂ ਦੂਜੀ ਵਾਰ ਆਏ ਜੇ, ਕਿੰਨੀ ਕੁ ਹਕੀਕਤ ਆ? ਇਹ ਡਰ ਖੌਫ ਆ ਜਿਹੜਾ ਇਹ ਕਿੰਨਾ ਕੁ ਤੰਗ ਕਰਦਾ ਹੈ? ਦੇਖੋ ਜੀ, ਜਿਹੜੀ ਇਹ ਗੱਲ ਵੈਸੇ ਜਿਹੜੀ ਹੈਗੀ ਆ ਠੀਕ ਹੈ ਵੀ ਇਹ ਚੱਲਦੀ ਹੈ। ਉਧਰ ਨੌਜਵਾਨ ਪੀੜ੍ਹੀ ਥੋੜਾ ਜਿਹਾ ਉਹਨਾਂ ਦੇ ਮਾਈਂਡ 'ਚ ਇਹ ਹੁੰਦਾ ਜੀ ਕਿਤੇ ਅਸੀਂ ਇੱਧਰ ਚੱਲ ਗਏ ਤਾਂ ਕਿਤੇ ਸਾਡਾ ਜਿਹੜਾ ਉਹ ਵੀਜ਼ਾ ਕਿਤੇ ਹੋਰ ਕੰਟਰੀ ਦਾ ਨਾ ਲੱਗੇ। ਪਰ ਬਹੁਤ ਵਾਰੀ ਅਖਬਾਰਾਂ ਦੇ ਵਿੱਚ ਸਪਸ਼ਟੀਕਰਨ ਜਿਹੜਾ ਮੇਨ ਆਪਣੇ ਸਿੱਖ ਲੀਡਰ ਹਨ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹ ਜਿਹੀਆਂ ਸੰਸਥਾਵਾਂ ਦੇ ਲੀਡਰਾਂ ਦੇ ਜਿਹੜੇ ਹੈਗੇ ਨੇ ਬਿਆਨ ਆ ਚੁੱਕੇ ਨੇ ਕਿ ਤੁਸੀਂ ਉਧਰ ਬੇਖੌਫ ਹੋ ਕੇ ਜਾਓ, ਆਪਣੇ ਵੀਜ਼ੇ ਲਵਾਓ, ਤੁਸੀਂ ਗੁਰੂ ਘਰਾਂ ਦੇ ਦਰਸ਼ਨ ਕਰੋ, ਇਹੋ ਜਿਹਾ ਕੋਈ ਮਸਲਾ ਨਹੀਂ। ਤੇ ਸਾਡੇ ਤਾਂ ਹਜੇ ਤੱਕ ਦੇਖਣ 'ਚ ਮੇਰੇ ਤਾਂ ਨਹੀਂ ਕੋਈ ਧਿਆਨ 'ਚ ਹੈ ਜੇ ਕਿਸੇ ਬੰਦੇ ਨੇ ਕਿਹਾ ਹੋਵੇ ਕਿ ਜੀ ਮੈਂ ਪਾਕਿਸਤਾਨ ਗਿਆ ਸੀ ਤੇ ਮੇਰਾ ਕਿਸੇ ਦਾ ਵੀਜ਼ਾ ਨਹੀਂ ਲੱਗਿਆ। ਇਹ ਇੱਕ ਅਫਵਾਹਾਂ ਜ਼ਰੂਰ ਨੇ ਪਰ ਰਿਐਲਿਟੀ ਦੇ ਵਿੱਚ ਕਦੇ ਕਿਸੇ ਤੋਂ ਸੁਣਨ ਨੂੰ ਨਹੀਂ ਮਿਲਿਆ। ਬਹੁਤ ਧੰਨਵਾਦ ਤੁਹਾਡਾ ਜਗਦੀਪ ਜੀ ਕਿ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਕੁਝ ਵਿਚਾਰ ਨੇ ਜਿਹੜੇ ਸਾਡੇ ਦੇਖਣ ਔਰ ਸੁਣਨ ਵਾਲਿਆਂ ਨੇ ਸਾਂਝੇ ਕੀਤੇ। ਧੰਨਵਾਦ ਤੁਹਾਡਾ। ਧੰਨਵਾਦ ਜੀ, ਸਾਨੂੰ ਵੀ ਬੜਾ ਚੰਗਾ ਮਿਲਿਆ, ਸਾਨੂੰ ਲੱਗਿਆ ਤੁਹਾਨੂੰ ਮਿਲ ਕੇ ਤੇ ਬੜੀ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਅਸੀਂ ਵੀ ਚਲੋ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਦੇਸ਼ੋਂ ਦੂਸਰੇ ਪਾਸੇ ਆਉਣ ਵਾਲੇ, ਉਸ ਪੰਜਾਬ ਤੋਂ ਆਉਣ ਵਾਲੇ ਜਿਹੜਾ 47 ਦੀ ਲੀਕ ਤੋਂ ਬਾਅਦ ਇੱਕ ਵੰਡ ਦੀ ਸ਼ਕਲ 'ਚ ਚੜ੍ਹਦਾ ਔਰ ਇਹ ਲਹਿੰਦਾ ਬਣ ਗਿਆ। ਸੋ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਨ ਦੀਆਂ ਨਿਗਾਹਾਂ ਕੀ ਸਨ, ਚਾਅ ਕੀ ਸੀ, ਰੀਝਾਂ ਕੀ ਸੀ। ਜਿੱਦਾਂ ਇਹਨਾਂ ਨੇ ਦੱਸਿਆ ਕਿ ਜੋ ਉੱਥੇ ਆਖਿਆ ਜਾਂਦਾ ਆ ਉਹਦੇ 'ਚ ਔਰ ਇੱਥੇ ਆ ਕੇ ਜ਼ਮੀਨ ਅਸਮਾਨ, ਦਿਨ ਔਰ ਰਾਤ ਦਾ ਫਰਕ ਹੈ ਜਿਹੜਾ ਉਹ ਹੁੰਦਾ ਹੈ। ਸੋ ਤੁਸੀਂ ਵੀ ਇਹਨਾਂ ਗੱਲਾਂ ਦੇ ਉੱਤੇ ਕੰਨ ਨਹੀਂ ਧਰਨਾ। ਬਾਬੇ ਨਾਨਕ ਦੀ ਇਹ ਧਰਤੀ ਹੈ ਜਿਹੜੀ, ਇਹਨੂੰ ਅਸੀਂ ਲੈਂਡ ਆਫ ਲਵ ਕਹਿੰਦੇ ਆ, ਯਾਨੀ ਇਹ ਪਿਆਰ ਦੀ ਧਰਤੀ ਹੈ। ਜੇ ਮੇਰੀ ਗੱਲ ਤੇ ਯਕੀਨ ਨਾ ਆਏ, ਇੱਕ ਵਾਰ ਜ਼ਰੂਰ ਪਾਕਿਸਤਾਨ ਵਿਜ਼ਿਟ ਕਰਨਾ। ਮੈਂ ਬਾਹਾਂ ਖੋਲ ਕੇ, ਦਿਲ ਖੋਲ ਕੇ, ਅੱਖਾਂ ਖੋਲ ਕੇ ਤੁਹਾਡੀ ਉਡੀਕ 'ਚ ਰਹਾਂਗਾ। ਪੰਜਾਬੀ ਰੇਡੀਓ USA ਦੀ ਸਾਰੀ ਸਮੁੱਚੀ ਟੀਮ ਜਿਹੜੀ ਕੈਲੀਫੋਰਨੀਆ ਤੋਂ ਤੁਹਾਡੇ ਵਾਸਤੇ ਸਭ ਕੁਝ ਬ੍ਰਾਡਕਾਸਟ ਕਰ ਰਹੀ ਹੈ ਔਰ ਲਹਿੰਦੇ ਪੰਜਾਬ ਤੋਂ ਮੈਂ ਵਕਾਸ ਸ਼ਬੀਰ ਔਰ ਅਬਦੁਰ ਰਹਿਮਾਨ ਤੁਹਾਡੇ ਵਾਸਤੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਤੋਂ ਇਸ ਕਵਰੇਜ ਦੇ ਨਾਲ ਵਕਫੇ ਨਾਲ ਮਿਲਦੇ ਰਵਾਂਗੇ। ਫਿਲਹਾਲ ਇੰਨਾ ਹੀ। ਸੋ ਮਾਈਕ ਓਵਰ ਟੂ ਕੈਲੀਫੋਰਨੀਆ ਸਟੂਡੀਓਜ਼। ਪੰਜਾਬੀ ਰੇਡੀਓ USA ਦੇ ਸਾਰੇ ਸਤਿਕਾਰਯੋਗ ਸਰੋਤੇ ਜਿਹੜੇ ਉਹ ਸੁਣਨ ਵਾਲੇ ਉਹਨਾਂ ਨੂੰ ਔਰ ਸਾਡੇ ਵੀਡੀਓ ਚੈਨਲ ਰਾਹੀਂ ਦੇਖਣ ਵਾਲੇ ਦਰਸ਼ਕ ਨੇ ਜਿਹੜੇ ਉਹਨਾਂ ਦਾ ਮੈਂ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਇਸ ਨਿੱਘੇ ਜਿਹੇ ਦਿਨ 'ਚ ਇਸ ਨਿੱਘੀ ਜਿਹੀ ਪਵਿੱਤਰ ਧਰਤੀ ਦੇ ਉੱਤੇ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ 'ਚ ਸਵਾਗਤ ਕਰਨਾ ਹਾਂ ਇਸ ਕਵਰੇਜ ਸਪੈਲ ਦੇ ਨਾਲ। ਜੀ ਇਸ ਵੇਲੇ ਜਗਤ ਭਰ ਦੇ ਉੱਤੋਂ ਸੰਗਤਾਂ ਜਿੱਦਾਂ ਹੱਲੇ ਮਾਰ ਕੇ ਜ਼ੋਰਾਂ ਨਾਲ ਪਹਿਲਾਂ ਆਉਂਦੀਆਂ ਸੀ ਉੱਦਾਂ ਤੇ ਨਹੀਂ, ਬਹਰਹਾਲ ਉਹ ਬੜੇ ਭਾਗਾਂ ਵਾਲੇ ਨੇ। ਮੈਂ ਕਹਿਣ ਡਿਆ ਉਹ ਬੜੇ ਸਪੈਸ਼ਲ ਨੇ ਔਰ ਉਹ ਬੜੇ ਚੋਣਵੇਂ ਜੀ ਨੇ ਜਿਨ੍ਹਾਂ ਨੂੰ ਬਾਬੇ ਨੇ ਐਰ ਕੀ ਆਪਣਾ ਪ੍ਰਾਹੁਣਾ ਬਣਾਇਆ ਔਰ ਸੱਦਾ ਦਿੱਤਾ। ਸੋ ਉਹ ਜੇ ਕੁਝ ਜੀਆਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਭਾਗਾਂ ਵਾਲਿਓ ਕੀ ਹਾਲ ਆ? ਬਾਬੇ ਨੇ ਮੱਥਾ ਟੇਕਣ ਲਈ ਸੱਦਿਆ। ਕਿਰਪਾ ਕੀ ਮਹਾਰਾਜ ਦੀ, ਬਹੁਤ ਮਨ ਖੁਸ਼ ਹੋਇਆ ਜੀ। ਤੇ ਕਦੋਂ ਰੀਝਾਂ ਸੁਣਾਉਂਦੀਆਂ? ਹਾਂਜੀ, ਮੈਂ ਨਾ 16 ਚ ਆਇਆ ਤੇ ਬਾਕੀ ਘਰਾਂ ਦੇ ਰੁਝਾਨ ਇਹੋ ਜਿਹੇ ਆ ਤੇ ਹੁਣ ਫਿਰ ਆਇਆ, ਮਨ ਕੀਤਾ ਚਲੋ ਵੀਜ਼ਾ ਲੱਗ ਗਿਆ, ਕੁਦਰਤ ਨੇ ਮਨ
ਨੂੰ ਖੁਸ਼ ਬੜੀ ਸ਼ਾਂਤੀ ਮਿਲੀ ਆ। ਆਏ ਆ ਕੇ ਮਨ ਨੂੰ ਬੜਾ ਖੁਸ਼ੀ ਹੋਈ ਆ। ਚੰਗਾ ਪਿਆਰ ਸੋਹਣਾ ਮਿਲਿਆ ਭਰਾਵਾਂ ਸਾਰਿਆਂ ਦਾ, ਜਿਉਂ ਕਿ ਬਾਰਡਰ ਟੱਪੇ ਆ ਸੋਹਣਾ ਪਿਆਰ ਮਿਲਿਆ ਸਾਰਿਆਂ ਭਰਾਵਾਂ ਦਾ, ਚੰਗਾ ਸੋਹਣਾ ਮਨ ਨੂੰ ਸ਼ਾਂਤੀ ਮਿਲ ਰਹੀ ਆ। ਤੇ ਆਉਣਾ ਕਿੱਥੋਂ ਹੋਇਆ? ਹਾਂਜੀ ਅਸੀਂ ਫਿਰੋਜ਼ਪੁਰ ਜੋ ਪੰਜਾਬ ਚ ਆਉਣੇ ਜੀ। ਅੱਛਾ, ਤੇ ਜਦੋਂ 16 ਚ ਆਏ ਸੀ ਉਦੋਂ ਤੇ ਹੁਣ ਹੋਏ ਉਪਰਾਲੇ ਨੇ ਜਿਹੜੇ, ਇਹਨਾਂ 'ਚ ਕੀ ਫਰਕ ਆ? ਹਾਂਜੀ ਠੀਕ ਸੋਹਣਾ ਉਪਰਾਲਾ ਹੈ, ਬੜਾ ਸੋਹਣਾ ਉਪਰਾਲਾ, ਮਨ ਖੁਸ਼ ਹੋਇਆ। ਤੇ ਰਾਤ ਨੂੰ ਜ਼ਰਾ ਆਉਣ ਦੇ ਵਿੱਚ ਦੇਰ ਸਵੇਰ ਜਿਹੜੀ ਉਹ ਹੋ ਗਈ ਸੀਗੀ ਤੇ ਹੁਣ? ਨਾ ਜੀ ਕੋਈ ਦਿੱਕਤ ਨਹੀਂ ਆਈ ਸਾਨੂੰ। ਅੱਛਾ, ਹਾਂਜੀ ਬੱਸ ਮਿਲੀ ਹੈ ਸਾਨੂੰ, ਬੜਾ ਸੋਹਣਾ ਸਫ਼ਰ ਹੋਇਆ ਹੈ। ਰਹਿਣ ਵੱਲੋਂ, ਖਾਣ ਪੀਣ ਵੱਲੋਂ, ਲੰਗਰ ਪਾਣੀ ਵੱਲੋਂ? ਲੰਗਰ ਪਾਣੀ ਦੀ ਬੱਲੇ ਬੱਲੇ ਹੋਈ ਗਏ, ਜੈ ਜੈਕਾਰ, ਕਿਰਪਾ ਮਹਾਰਾਜ ਬਾਬੇ ਨਾਨਕ ਦੀ। ਅੱਜ ਜਗਤ ਭਰ ਦੇ ਵਿੱਚ ਨਾਨਕ ਨਾਮ ਲੈਵਾ ਸੰਗਤਾਂ ਜਿਹੜੀਆਂ ਇਸ ਵੇਲੇ ਤੁਹਾਨੂੰ ਸੁਣ ਵੀ ਰਹੀਆਂ ਨੇ ਔਰ ਦੇਖ ਵੀ ਰਹੀਆਂ ਨੇ, ਉਹਨਾਂ ਨੂੰ ਕੀ ਕਹੋਗੇ ਇੱਥੇ ਬਾਬੇ ਨਾਨਕ ਦੇ ਇਸ ਪਵਿੱਤਰ ਸਥਾਨ ਤੇ ਖੜੇ ਹੋ ਕੇ? ਵੱਧ ਤੋਂ ਵੱਧ ਸੰਗਤ ਆਉਣ, ਆ ਕੇ ਆਪਦਾ ਮਨ ਨੂੰ ਖੁਸ਼ੀ ਪ੍ਰਾਪਤ ਕਰਨ, ਮਨ ਖੁਸ਼ ਹੁੰਦਾ ਹੈ। ਗੁਰੂ ਘਰ 'ਚ ਬੜਾ ਕੁਛ ਹੈ, ਨੇਚਰ ਨਾਲ ਆਓ, ਆਪਦਾ ਮਨ ਨੂੰ ਖੁਸ਼ੀ ਮਿਲਦੀ ਆ, ਸ਼ਰਧਾ ਮਿਲਦੀ, ਪਿਆਰ ਮਿਲਦਾ ਹੈ, ਸਾਰਿਆਂ ਭਰਾਵਾਂ ਦਾ ਪਿਆਰ ਮਿਲਦਾ ਹੈ। ਵੱਧ ਤੋਂ ਵੱਧ ਸੰਗਤਾਂ ਆਉਣ। ਬੜੀ ਮਿਹਰਬਾਨੀ, ਤੁਸੀਂ ਕੁਝ ਸਮਾਂ ਦਿੱਤਾ ਹੈ। ਥੈਂਕ ਯੂ ਜੀ, ਮਿਹਰਬਾਨੀ। ਅੱਛਾ ਜੀ, ਹੁਣ ਸਾਡੇ ਨਾਲ ਇੱਕ ਹੋਰ ਬਜ਼ੁਰਗ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਬਾਬੇ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਹ ਦੱਸੋ ਤੁਸੀਂ ਕਿ ਪਹਿਲਾਂ ਵੀ ਆਏ ਜੇ ਪਹਿਲੀ ਵਾਰ ਆਣਾ ਹੋਇਆ? ਅਸੀਂ ਪਹਿਲੀ ਵਾਰ ਆਏ ਆ ਤੇ ਪਹਿਲੀ ਵਾਰ ਵੇਖ ਕੇ ਅਸੀਂ ਬੜਾ ਖੁਸ਼ ਹੋਏ ਆ। ਅਸੀਂ ਆਏ ਆ ਜਿੱਥੇ ਗੁਰੂ ਨਾਨਕ ਦੇ ਸਹੁਰੇ ਹੈਗੇ ਨੇ ਇੰਡੀਆ ਦੇ ਵਿੱਚ, ਬਟਾਲਾ ਸ਼ਹਿਰ ਹੈਗਾ, ਉੱਥੇ ਉਹ ਗੁਰੂ ਨਾਨਕ ਦੇ ਵਿਆਹ ਨੂੰ ਆਏ ਹਨ। ਅੱਛਾ। ਤੇ ਹਾਂਜੀ ਅਸੀਂ ਡਿਸਟ੍ਰਿਕਟ ਗੁਰਦਾਸਪੁਰ ਇੰਡੀਆ ਦੇ ਰਹਿਣ ਵਾਲੇ ਆ। ਅਸੀਂ ਇਸ ਕਰਕੇ ਵੀ ਉਹਨਾਂ ਨਾਲ ਬਹੁਤ ਸਾਡਾ ਉਹਨਾਂ ਨਾਲ ਪਿਆ ਕਿ ਸਾਡੇ ਉਹ ਵਿਆਹ ਬਣਾਇਆ, ਸਾਡੇ ਦਿਮਾਗ ਲੱਗਦੇ ਨੇ ਉਹ। ਅੱਛਾ ਜੀ, ਚਲੋ ਇਹ ਤੇ ਇੱਕ ਸਾਧ ਸੰਗਤ ਜਿਹੜੀ ਇਹ ਤੁਸੀਂ ਦੱਸੀ ਇਹ ਦੱਸੋ ਕਿ ਆ ਕੇ ਇੱਥੇ ਨਿੱਘ ਪਿਆਰ ਕੀ ਮਹਿਸੂਸ ਕਰ ਰਹੇ ਜੇ? ਉਪਰਾਲੇ ਜਿਹੜੇ ਕੀਤੇ ਗਏ ਨੇ ਉਸ ਬਾਰੇ ਕੁਝ ਦੱਸੋ। ਦੇਖੋ ਜੀ, ਸਾਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਹੈਗੇ ਮਾਂ, ਉਹਨਾਂ ਦਾ ਬਹੁਤ ਪਿਆਰ ਨੇ। ਇੰਡੀਆ ਨੇ ਸਾਨੂੰ ਜਦੋਂ ਆਉਣ ਸੀ ਸਾਨੂੰ ਬੜੀ ਪਰੇਸ਼ਾਨੀ ਹੋਈ ਆ, ਸਾਰੀ ਦਿਨ ਇਮੀਗ੍ਰੇਸ਼ਨ ਸਾਨੂੰ ਬਿਠਾਇਆ, ਬਹੁਤ ਤੰਗੀ ਆਈ ਸਾਨੂੰ ਉਸ ਪਾਸੇ। ਹਾਂਜੀ ਹਾਂਜੀ, ਇੱਧਰ ਸਾਨੂੰ ਕੋਈ ਤੰਗੀ ਨਹੀਂ ਆਈ ਆ ਕੇ। ਤੇ ਇੱਥੇ ਹੁਣ ਮਾਹੌਲ ਕਿਹਦਾ ਮਿਲ ਰਿਹਾ? ਹਾਂ, ਮਾਹੌਲ ਇੱਥੇ ਬਹੁਤ ਉਦੋਂ ਤੋਂ ਜ਼ਿਆਦਾ ਸਾਨੂੰ ਪ੍ਰੇਮ ਮਿਲ ਰਿਹਾ ਤੇ ਅਸੀਂ ਪਹਿਲੀ ਵਾਰ ਆਏ ਹਾਂ, ਸਾਡਾ ਦਿਲ ਕਰਦਾ ਬਾਰ-ਬਾਰ ਇੱਥੇ ਆਈਏ। ਤੁਸੀਂ ਜੀ ਬਾਰ-ਬਾਰ ਆਵੋ, ਤੁਹਾਨੂੰ ਇਸ ਤਰ੍ਹਾਂ ਬਾਹਾਂ ਖੁੱਲੀਆਂ ਮਿਲਣਗੀਆਂ। ਹਾਂਜੀ, ਅਸੀਂ ਵੀ ਸਾਰੀ ਸੰਗਤ ਆਉਂਦੇ ਆ, ਬਾਅਦ ਚੜ੍ਹ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰੋ। ਇਹ ਗੁਰੂ ਮਹਾਰਾਜ ਇੱਕ ਦਿਨ ਹੀ ਸਾਰੇ ਦੁਨੀਆ ਦੇ ਸਾਂਝੇ ਹਨ ਅਤੇ ਇੱਥੋਂ ਜੋ ਵੀ ਮੰਗੀਆਂ ਮੁਰਾਦਾਂ ਲੈ ਕੇ ਆਏਗਾ ਮਨ ਤੋਂ, ਉਹਨੂੰ ਮੁਰਾਦਾਂ ਮਿਲਣਗੀਆਂ ਜੀ। ਵਾਹ ਵਾਹ, ਇਸੇ ਤਰ੍ਹਾਂ ਹੈ ਜੀ। ਤੇ ਵਾਪਸ ਜਦੋਂ ਜਾਓਗੇ ਤੇ ਆਂਢ ਗੁਆਂਢ ਅਜ਼ੀਜ਼ ਰਿਸ਼ਤੇਦਾਰਾਂ ਨੂੰ ਕੀ ਦੱਸੋਗੇ? ਦੱਸਾਂਗੇ ਆ ਬਈ ਸਾਨੂੰ ਇਹ ਜਿੱਥੇ ਮਹਾਰਾਜ ਦੇ ਗੁਰੂ ਨਾਨਕ ਦੇਵ ਸਾਡਾ ਜਨਮ ਦਿਨ ਹੈ, ਉੱਥੋਂ ਦੇ ਜਿਹੜਾ ਆਵਾਮ ਹੈ ਉਹਨੇ ਸਾਨੂੰ ਬੜਾ ਸਤਿਕਾਰ ਦਿੱਤਾ ਤੇ ਤੁਸੀਂ ਵੱਧ ਤੋਂ ਵੱਧ ਉੱਥੇ ਜਾਓ, ਦਰਸ਼ਨ ਕਰਕੇ ਤੇ ਆਪੇ ਸਤਿਕਾਰ ਪ੍ਰਾਪਤ ਕਰੋ। ਬੜੀ ਬੜੀ ਮਿਹਰਬਾਨੀ, ਤੁਸੀਂ ਕੁਝ ਸਮਾਂ ਜਿਹੜਾ ਉਹ ਦਾਤ ਕੀਤਾ ਜੀ। ਥੈਂਕ ਯੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਇਹ ਸਨ ਕੁਝ ਗੁਆਂਢੀ ਮੁਲਕ ਭਾਰਤ ਤੋਂ ਆਈਆਂ ਸੰਗਤਾਂ ਜਿਨ੍ਹਾਂ ਨੇ ਦੱਸਿਆ ਹੈ ਕਿ ਉਹ ਇੱਥੇ ਖੁਸ਼ੀ ਦੇ ਨਾਲ ਨਿਹਾਲ ਹਨ। ਇੱਥੋਂ ਦਾ ਮਾਹੌਲ ਹੈ ਜਿਹੜਾ ਉਹ ਉਹਨਾਂ ਦੇ ਮਨ ਨੂੰ ਨਿੱਘਾ ਕਰ ਰਿਹਾ ਹੈ। ਸੋ ਇਹ ਮੈਂ ਮਸੂਦ ਮਲੀ ਆਪਣੀ ਟੀਮ ਦੇ ਨਾਲ ਲੈਂਦੇ ਪੰਜਾਬ ਤੋਂ, ਔਰ ਸਾਡੀ ਕੈਲੀਫੋਰਨੀਆ ਬੇਸਡ ਟੀਮ ਹੈ ਜਿਹੜੀ ਉਹ ਤੁਹਾਡੇ ਨਾਲ ਇਸ ਸੇਵਾ 'ਚ ਜੁੜੀ ਹੋਈ ਹੈ, ਜਿਹੜੀ ਅਸੀਂ ਬ੍ਰੌਡਕਾਸਟ ਸਰਵਿਸਿਜ਼ ਰਾਹੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਕੁਝ ਹੋਰ ਜੀ ਨੇ ਜਿਹੜੇ ਉਹ ਜਿਵੇਂ ਮੈਨੂੰ ਮਿਲਦੇ ਨੇ, ਉਹਨਾਂ ਦੇ ਨਾਲ ਇੱਕ ਵਾਰ ਫਿਰ ਮੈਂ ਤੁਹਾਡੇ ਕੈਲੀਫੋਰਨੀਆ ਸਟੂਡੀਓਜ਼ ਰਾਹੀਂ ਨੈਸ਼ਨਲ ਨੈਟਵਰਕ, ਇੰਟਰਨੈਸ਼ਨਲ ਨੈਟਵਰਕ, ਵੈਬਸਾਈਟ, ਐਂਡਰਾਇਡ ਸਰਵਿਸ, ਟੈਲੀਫੋਨਿਕ ਸਰਵਿਸ ਔਰ ਰੇਡੀਓ ਸੈਟਸ ਰਾਹੀਂ ਔਰ ਵੀਡੀਓ ਚੈਨਲ ਰਾਹੀਂ ਤੁਹਾਡੇ ਫਿਰ ਦਰ ਤੇ ਹੋਵਾਂਗਾ ਇਸ ਕਵਰੇਜ ਦੇ ਨਾਲ। ਸੋ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ ਔਰ ਦੇਖਦੇ ਰਹਿਣਾ ਇਹ 2021 ਦੀ ਕਵਰੇਜ। ਜੀ, ਪੰਜਾਬੀ ਰੇਡੀਓ USA ਦੇਖ ਰਹੇ ਸਭ ਦਰਸ਼ਕਾਂ ਨੂੰ ਔਰ ਰੇਡੀਓ ਰਾਹੀਂ ਸੁਣਨ ਵਾਲੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਵਾਰ ਫਿਰ ਬਾਬਾ ਨਾਨਕ ਦੇ ਜਨਮ ਸਥਾਨ ਇਸ ਪਾਕ ਪਵਿੱਤਰ ਧਰਤੀ ਤੇ ਸਾਲ 2021 ਦੀ ਕਵਰੇਜ 'ਚ ਮਸੂਦ ਮਲੀ ਆਪਣੀ ਸਾਰੀ ਟੀਮ ਲੈਂਦੇ ਪੰਜਾਬ ਦੀ, ਜਿਹਦੇ 'ਚ ਵਕਾਸ ਸ਼ਬੀਰ ਔਰ ਅਬਦੁਰ ਰਹਿਮਾਨ ਸਾਡੇ ਨਾਲ ਨੇ, ਉਹਨਾਂ ਸਮੇਤ ਕੈਲੀਫੋਰਨੀਆ ਦੀ ਸਾਰੀ ਸਮੁੱਚੀ ਟੀਮ ਜਿਹੜੀ ਇਹ ਸਭ ਕੁਝ ਬ੍ਰੌਡਕਾਸਟ ਕਰ ਰਹੀ ਹੈ, ਉਹਨਾਂ ਰਾਹੀਂ ਆਪ ਸਭ ਨੂੰ ਬੜਾ ਨਿੱਘਾ ਜਿਹਾ ਸਵਾਗਤ ਕਰਦਿਆਂ ਹੋਇਆਂ ਜੀ ਆਇਆਂ ਨੂੰ ਕਹਿੰਦੇ ਆ। ਇਸ ਵੇਲੇ ਵੀ ਜੀ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨੇ ਜਿਹੜੀਆਂ, ਉਹਨਾਂ ਦੇ ਵਿੱਚੋਂ ਸਾਡੇ ਗੁਆਂਢੀ ਮੁਲਕ ਭਾਰਤ ਤੋਂ ਆਏ ਜਿਹੜੇ ਕੁਝ ਬਜ਼ੁਰਗ ਨੇ ਉਹ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮਹਾਰਾਜ ਚੜ੍ਹਦੀ ਕਲਾ ਕਰੇ ਸਾਰਿਆਂ ਨੂੰ। ਕੀ ਹਾਲ ਚਾਲ ਆ ਜੀ? ਵਧੀਆ ਵਧੀਆ, ਮਹਾਰਾਜ ਚੜ੍ਹਦੀ ਕਲਾ ਕਰੇ। ਜਿਹੜਾ ਤੁਹਾਡਾ ਪ੍ਰੋਗਰਾਮ ਕੀਤਾ ਨੇ ਇਹ ਬਹੁਤ ਵਧੀਆ ਕੀਤਾ। ਤੁਹਾਂ ਨਾਂ ਦੱਸੋ ਆਪਣਾ, ਆਉਣਾ ਕਿੱਥੋਂ ਹੋਇਆ? ਭਾਈ ਇਹਨਾਂ ਆਏ ਇੱਥੇ ਅੰਮ੍ਰਿਤਸਰੋਂ। ਤੇ ਕਦੋਂ ਕਦੋਂ ਆਉਣ ਦੀ ਰੀਸ ਸੀ? ਤਾਈ ਅੱਗੇ 2 ਵਾਰ 3 ਵਾਰ ਹੋ ਗਏ ਆ। ਅੱਛਾ, ਵੈਰੀ ਗੁੱਡ। ਕਿਹੜੇ ਸਾਲਾਂ 'ਚ ਆਏ ਜੀ? ਪਿਛਲੇ ਸਾਲਾਂ 'ਚ ਅਸੀਂ ਆਏ ਆ, 2 ਲੰਘ ਕੇ ਗਏ ਆ। ਤੇ ਐਰ ਕੀ ਹੁੰਦੇ ਆ ਕੋਈ ਵਾਵਾ ਸਾਰੀ ਦੇਰ ਸਵੇਰ ਹੋ ਗਈ, ਮਤਲਬ ਕਿ ਅਸੀਂ ਬਾਹਾਂ ਖੋਲ ਕੇ ਡੀਕਦੇ ਰਹੇ ਅੱਧੀ ਰਾਤ ਤੋਂ ਬਹੁਤਾ ਚਿਰ ਤੱਕ, ਤੇ ਕੀ ਵਜ੍ਹਾ ਬਣੀ? ਉੱਥੇ ਨਾ ਬਹੁਤ ਭੀੜ ਜ਼ਿਆਦੀ ਸਾਡੇ ਅੱਡੇ ਸੀ, ਜਿੱਥੇ ਬਾਗੇ ਬਾਰਡਰ ਤੇ ਅਸੀਂ ਜ਼ਿਆਦਾ ਨਾ ਉੱਥੇ ਬਹੁਤ ਮਹਿਸੂਸ ਜਿਹਾ ਉੱਥੇ ਸਾਨੂੰ ਹੋਇਆ। ਫਿਰ ਅਸੀਂ 5 ਵਜੇ ਇੱਥੇ ਜਿਹੜੇ ਪਹੁੰਚੇ ਆ ਤੇ ਚਲੋ ਮਹਾਰਾਜ ਦੀ ਕਿਰਪਾ ਹੈ, ਉਹਦੀ ਰਜ਼ਾ ਹੈ ਤੇ ਚੜ੍ਹਦੀ ਕਲਾ ਕਰੇ ਮਹਾਰਾਜ ਸਾਰੇ ਨਗਰ ਨੂੰ
ਪਹਿਲਾਂ ਵੀ ਆਏ ਜੇ ਹੁਣ ਵੀ ਆਏ ਜੇ, ਤੁਹਾਡੀਆਂ ਰੀਝਾਂ ਨਹੀਂ ਥੱਕੀਆਂ। ਬਹੁਤ ਸਾਰੇ ਐਸੇ ਨੇ ਜਿਹੜੇ ਹਜੇ ਵੀ ਉੱਥੇ ਬਹਿ ਕੇ ਕਹਿੰਦੇ ਨੇ ਕਿ ਪਾਕਿਸਤਾਨ 'ਚ ਇਹ ਹੋ ਜੂ ਉਹ ਹੋ ਜੂ, ਉਹਨਾਂ ਵਾਸਤੇ ਕੀ ਕਹੋਗੇ? ਨਹੀਂ ਕੋਈ ਗੱਲ ਨਹੀਂ, ਪਾਕਿਸਤਾਨ 'ਚੋਂ ਸਾਡੇ ਭਰਾ ਆ, ਬਹੁਤ ਵਧੀਆ ਨਾ ਮਾਣ ਕੀਤਾ ਹੈ, ਬਿਲਕੁਲ ਉਹਨਾਂ ਮਾਣ ਸਾਡਾ ਬੜਾ ਚੜ੍ਹਦੀ ਕਲਾ ਨਾਲ ਕੀਤਾ ਹੈ। ਤੇ ਸਾਰਿਆਂ ਨੂੰ ਮੁਬਾਰਕਾਂ ਹੋਣ ਇਹ ਬਾਬੇ ਨਨਕਾਣੇ ਸਾਹਿਬ ਦਾ ਇਹ ਦਰਸ਼ਨ ਕਰਨ ਨੂੰ ਸਾਰਿਆਂ ਨੂੰ ਮਿਲੀ ਇਹਨਾਂ ਛੁੱਟੀ ਦਿੱਤੀ ਆ। ਤੇ ਸਰਕਾਰ ਦਾ ਬਿਲਕੁਲ ਧੰਨਵਾਦ, ਬਹੁਤ ਜ਼ਿਆਦਾ ਧੰਨਵਾਦ ਇਹ ਸਰਕਾਰ ਦਾ, ਜਿਹੜੀ ਇਹ ਸਰਕਾਰ ਨੇ ਸਾਨੂੰ ਆ ਦਰਸ਼ਨ ਜਿਹੜੇ ਕਰਾਉਂਦੀ ਆ। ਤੇ ਮਹਾਰਾਜ ਚੜ੍ਹਦੀ ਕਲਾ ਕਰੇ ਇਹਨਾਂ ਦੀ ਵੀ। ਤੇ ਸਾਡੇ ਜੀ ਅੱਜ ਭਰਾ ਇਹ ਦੱਸੋ ਕਿ ਆਓ ਭਗਤ ਰਹਿਣ ਲੰਗਰ ਪਾਣੀ ਵੱਲੋਂ ਉਪਰਾਲੇ ਨੇ ਜਿਹੜੇ, ਉਸ ਬਾਰੇ ਕੀ ਕਹੋਗੇ? ਲੰਗਰ ਬਿਲਕੁਲ ਬੈਂਡ ਤੇ ਚੱਲਣ ਰਿਹਾ, ਹਰ ਇੱਕ ਦਾ ਪਦਾਰਥ, ਹਰ ਇੱਕ ਸ਼ੈ ਦਾ ਮਹਾਰਾਜ ਦੀ ਕਿਰਪਾ ਨਾਲ ਪਤਾ ਨਹੀਂ ਕਿੰਨੇ ਕੁ ਗੁਰੂ ਦੇ ਪਦਾਰਥ ਚੱਲਣ ਡਏ ਇੱਥੇ ਕਿ ਖਾਦੇ ਨਹੀਂ ਜਾਣ ਡਏ। ਕੋਈ ਰਕਮ ਦਾ ਲੱਗਾ, ਕੋਈ ਕਿਸੇ ਰਕਮ ਦਾ ਲੱਗਾ, ਕੋਈ ਜੂਸ ਲੱਗਾ, ਕੋਈ ਕਿਸੇ ਰਕਮ ਦਾ ਲੱਗਾ। ਸਾਰੇ ਅਸੀਂ ਮੇਲੇ ਦੇ ਵਿੱਚ ਘੁੰਮਣ ਡਏ ਆ ਤੇ ਵੇਖਣ ਡਏ ਮਹਾਰਾਜ ਦੀ ਚੜ੍ਹਦੀ ਕਲਾ, ਗੁਰੂ ਨਾਨਕ ਸਾਹਿਬ ਦੀ। ਤੇ ਤੰਦਰੁਸਤੀਆਂ ਬਖਸ਼ੇ ਇਹਨਾਂ ਲੋਕਾਂ ਦੁਨੀਆ ਨੂੰ, ਇਹਦੇ ਜਿਹੜੇ ਦਰਸ਼ਨ ਕਰਦੇ ਆ ਬਿਲਕੁਲ ਇਹਨਾਂ ਨੂੰ ਮੁਬਾਰਕਾਂ, ਚੜ੍ਹਦੀ ਕਲਾ ਕਰੇ ਇਹਨਾਂ ਦੀ, ਗੁਰੂ ਰਾਮਦਾਸ ਇਹਨਾਂ ਦਾ ਭਲਾ ਕਰੇ ਮਹਾਰਾਜ ਸੱਚੇ ਪਾਤਸ਼ਾਹ। ਇਹ ਦੱਸੋ ਤੁਸੀਂ ਪਹਿਲਾਂ ਵੀ ਆਏ ਜੇ ਕਈ ਵਾਰ ਇੱਥੇ, ਤੇ ਗੁਰੂ ਘਰਾਂ ਦੀ ਸਾਂਭ ਸੰਭਾਲ ਲਓ, ਕੀ ਕਹਿਣਾ ਚਾਹੋਗੇ? ਬੜੀ ਵਧੀਆ ਸੰਭਾਲ ਸਮਾਨ ਤੇ ਇੰਨੀ ਆ ਵੀ ਹੱਦੋਂ ਪਰੇ ਜ਼ਿਆਦੀ ਆ। ਜਿੰਨੀ ਇੱਥੇ ਸੰਭਾਲ ਸਮੂਹ ਕਰਨ ਦੇ ਨਾ, ਇੰਨੀ ਹੋਰ ਕਿਤੇ ਵੀ ਨਹੀਂ ਹੋਣ ਡਈ ਜਿੰਨੀ ਸਾਡੇ ਇੱਥੇ ਗੁਰਦੁਆਰੇ 'ਚ ਹੋਣ ਡਈ। ਮਹਾਰਾਜ ਚੜ੍ਹਦੀ ਕਲਾ ਕਰੇ ਇਹਨਾਂ ਦੀ। ਅਸੀਂ ਲਹਿੰਦੇ ਪੰਜਾਬ ਵਾਲੇ ਨਾ ਬੜੇ ਮਾਣ ਦੇ ਨਾਲ ਇੱਕ ਕਹਿੰਦੇ ਆ ਕਿ ਜੀ ਇੱਥੇ ਪੱਗ ਦੀ ਬੜੀ ਇੱਜ਼ਤ ਆ। ਤੁਸੀਂ ਅੰਦਰ ਬਾਹਰ ਹੋਣ ਜਾਣ ਡੇ ਜੇ, ਤੇ ਇਸ ਇੱਜ਼ਤ ਸਮਾਨ ਬਾਰੇ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਪਿਆਰ ਸਤਿਕਾਰ ਨੂੰ ਕਿੱਦਾਂ ਦੇਖਦੇ ਹੋ? ਬੜਾ ਸੋਹਣਾ ਪਿਆਰ ਸਾਡੇ ਨਾਲ ਕਰਦੇ ਆ। ਜਿੱਥੇ ਮਿਲਦੇ ਸਾਨੂੰ ਹੱਥ ਜੋੜ ਕੇ ਮਿਲਦੇ, ਅਸੀਂ ਉਹਨਾਂ ਨੂੰ ਹੱਥ ਜੋੜ ਕੇ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੂੰ ਬਿਲਕੁਲ ਸਤਿਕਾਰ ਕਰਦੇ ਉਹਨਾਂ ਦਾ। ਤੇ ਗੁਰੂ ਦੀ ਕਿਰਪਾ ਇੱਥੇ, ਤੇ ਸਾਨੂੰ ਕਿਸੇ ਗੱਲੋਂ ਡੱਕ ਨਹੀਂ ਗਈ, ਕਿਸੇ ਗੱਲੋਂ ਬਾਹਰ ਭੋਰਾ ਜਿੰਨੀ ਦਿੱਕਤ ਨਹੀਂ ਆਉਣ ਡਈ। ਅਸੀਂ ਬਿਲਕੁਲ ਮਹਾਰਾਜ ਦੀ ਕਿਰਪਾ ਕਰ ਫਿਰਨ ਰਹੇ ਇੱਥੇ ਜੀ। ਬਹੁਤ ਧੰਨਵਾਦ ਜੀ ਕਿ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝੇ ਕੀਤੇ। ਹਾਂਜੀ, ਮਹਾਰਾਜ ਚੜ੍ਹਦੀ ਕਲਾ ਕਰੇ ਤੁਹਾਡੀ ਵੀ, ਤੇ ਸਾਰੇ ਨਗਰ ਦੀ ਚੜ੍ਹਦੀ ਕਲਾ ਹੋਵੇ, ਮਹਾਰਾਜ ਕਿਰਪਾ ਕਰੇ ਤੁਹਾਨੂੰ। ਆਮੀਨ ਜੀ, ਥੈਂਕ ਯੂ ਸੋ ਮਚ। ਤੁਹਾਡੇ ਨਾਲ ਵੀ ਵਿਚਾਰ ਵਟਾਂਦਰਾ ਕਰਨਾ, ਅੱਗੇ ਆਓ ਜੀ। ਤੁਸੀਂ ਵੀ ਜੀ ਸਾਰੇ ਅੱਗੇ ਆ ਜਾਓ, ਤੁਸੀਂ ਬਾਬੇ ਦੇ ਲਾਡਲੇ ਪ੍ਰਾਹੁਣੇ ਜੇ ਜੀ ਸਾਰੇ, ਗਾਂ ਆਓ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਂ ਦੱਸੋ ਔਰ ਦੱਸੋ ਕਿੱਥੋਂ ਆਉਣਾ ਹੋਇਆ? ਸੁਖਦੇਵ ਕੌਰ, ਜ਼ਿਲ੍ਹਾ ਹੁਸ਼ਿਆਰਪੁਰ। ਹੁਸ਼ਿਆਰਪੁਰੀਏ ਜੇ? ਹਾਂਜੀ। ਸਾਡੇ ਤੇ ਇੱਥੇ ਤੁਹਾਡੇ ਨਾਂ ਦੀਆਂ ਮਠਿਆਈਆਂ ਵਿਕਦੀਆਂ ਨੇ, ਵਾਕਈ ਉਸ ਸ਼ਹਿਰ ਦੀਆਂ ਮਠਿਆਈਆਂ ਸਵਾਦਿਸ਼ ਨੇ ਜਾਂ ਸਾਡੇ ਇੱਥੇ ਲੇਬਲਿੰਗ ਲੱਗ ਰਹੀ? ਨਹੀਂ ਜੀ, ਬਹੁਤ ਆਪਣੇ ਤੇ ਸਵਾਦ ਮਠਿਆਈਆਂ ਬਣਦੀਆਂ ਸਾਡੇ, ਇਦਾਂ ਦੀ ਕੋਈ ਗੱਲ ਨਹੀਂ ਹੈ। ਤੇ ਕਿੰਨੇ ਕੁ ਜੀ ਆਏ ਨੇ ਜੀ? ਅਸੀਂ ਸਰਦਾਰ ਜੀ ਤੇ ਮੈਂ ਆਏ ਆ। ਤੇ ਬਾਕੀ ਬਾਲ ਬੱਚਾ ਜਿਹੜਾ ਉਹਨਾਂ ਨੇ ਨਾਲ ਨਹੀਂ ਕਿਹਾ ਮੈਂ ਵੀ ਜਾਣਾ ਮੈਂ ਵੀ ਜਾਣਾ? ਸਾਡੇ ਤੇ ਇੱਥੇ ਵਾਂਡੇ ਜਾਈਏ ਤੇ ਨਿਆਣੇ ਗੱਲ ਪੈ ਜਾਂਦੇ। ਨਹੀਂ ਜੀ, ਬੇਟੇ ਬਾਹਰ ਆ। ਅੱਛਾ, ਕਿੱਥੇ ਕਿੱਥੇ ਜੀ? ਇੱਕ ਗ੍ਰੀਸ 'ਚ, ਇੱਕ ਥਾਈਲੈਂਡ ਆ। ਤੇ ਆ ਪਹਿਲਾਂ ਵੀ ਆਣਾ ਹੋਇਆ ਜਾਂ ਪਹਿਲੀ ਵਾਰ ਆਏ? ਨਹੀਂ ਜੀ, ਪਹਿਲੇ ਵਾਰੇ ਬਾਬਾ ਜੀ ਦੀ ਕਿਰਪਾ ਹੋਈ ਆ। ਤੇ ਦੱਸੋ ਹਾਂ, ਅੰਦਰ ਦੀਆਂ ਰੀਝਾਂ ਕਦੋਂ ਦੀਆਂ ਸੈਕਿੰਡ ਡਈਆਂ ਸਨ, ਤੇ ਅੱਜ ਜਦੋਂ ਉਹਨੇ ਸੱਦ ਲਿਆ ਕਿ ਆ ਜਾ, ਤੇਰੇ ਸਿਰ ਤੇ ਮੇਰਾ ਮਹਿਰ ਭਰਿਆ ਹੱਥ ਹੈ, ਤੇ ਹੁਣ ਕੀ ਮਹਿਸੂਸ ਕਰ ਰਹੇ ਜੀ? ਮੈਂ ਪੁੱਛਣਾ ਜੀ। ਜਦੋਂ ਮੈਂ ਕਿ ਅਸੀਂ ਟੀਵੀ 'ਚ ਦੇਖਦੇ ਸੀਗੇ ਤੇ ਸਾਨੂੰ ਉਸ ਵੇਲੇ ਆਪਣੇ ਅੰਦਰੋਂ ਚਾਹਤ ਫੁੱਟਦੀ ਵੀ ਸਾਨੂੰ ਬਾਬਾ ਕਦੋਂ ਬੁਲਾਉਣਗੇ। ਵੀ ਸਾਨੂੰ ਪਹਿਲੀ ਵਾਰੀ ਅਸੀਂ ਪਾਸਪੋਰਟ ਜਮ੍ਹਾਂ ਕਰਾਇਆ, ਸਾਨੂੰ ਬਾਬਾ ਜੀ ਨੇ ਪਹਿਲੀ ਵਾਰੀ ਸਾਨੂੰ ਸੱਦ ਲਿਆ। ਤੇ ਆਉਣ ਲੱਗਿਆਂ ਤੇ ਇਹ ਕਿਹਾ ਜਾਂਦਾ ਹੈਗਾ ਉੱਥੇ ਅੱਤਵਾਦ ਹੈ, ਬੰਬ ਜੱਫਾ ਪਾਲੂ ਹੈ, ਹੋ ਜੂ ਕਿੰਨੀਆਂ ਕੁ ਗੱਲਾਂ ਸੱਚ ਨੇ? ਨਹੀਂ ਦੇਖੋ ਜੀ, ਨਾ ਕੋਈ ਬੰਬ ਦਾ ਨਾ ਕੋਈ ਕੋਸ਼ਾ ਇੱਥੇ। ਅਸੀਂ ਤਾਂ ਜਿਵੇਂ ਆਏ ਆ ਬਹੁਤ ਸੋਹਣਾ ਆ। ਉਹਨਾਂ ਲੋਕਾਂ ਨੂੰ ਵੀ ਇਹੀ ਕਿਹਾ ਸੀ, ਨਹੀਂ ਜੀ ਇਦਾਂ ਨਹੀਂ, ਉੱਥੇ ਕੋਈ ਗੱਲਬਾਤ ਨਹੀਂ ਹੈ। ਜਿੰਨੇ ਵੀ ਸਾਡੇ ਪੰਜਾਬੀ ਜਾਂਦੇ ਆ ਗੁਰਮਤਿ ਦੇ ਨਾਲ ਬਾਬਾ ਜੀ ਦੀ ਸੇਵਾ ਕਰਦੇ, ਜਾ ਕੇ ਨਮਸਕਾਰ ਕਰਦੇ ਆ। ਬਾਬਾ ਜੀ ਦੇ ਮਿਹਰ ਭਰਿਆ ਸਾਰਿਆਂ ਤੇ ਹੱਥ ਆ, ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ। ਹੁਣ ਜਦੋਂ ਵਾਪਸ ਜਾਵੋਗੇ ਤਾਂ ਤੁਸੀਂ ਪਹਿਲੀ ਵਾਰ ਆਏ ਜੇ, ਜ਼ਾਹਿਰ ਹੈ ਕਿ ਬਹੁਤ ਸਾਰੇ ਤੁਸੀਂ ਇੱਥੇ ਜਿਹੜੇ ਨੇ ਉਹ ਮੰਜ਼ਰ ਵੇਖ ਕੇ ਚੱਲੇ ਜੇ, ਯਾਦਾਂ ਲੈ ਕੇ ਚੱਲੇ ਜੇ। ਕੀ ਜਾ ਕੇ ਦੱਸੋਗੇ ਉੱਥੇ ਆਂਢ ਗੁਆਂਢ ਅਜ਼ੀਜ਼ ਰਿਸ਼ਤੇਦਾਰਾਂ ਨੂੰ? ਅਸੀਂ ਜਾ ਕੇ ਦੱਸਾਂਗੇ ਜੀ, ਅਸੀਂ ਜੋ ਕੁਝ ਵੀ ਦੇਖਿਆ ਬਹੁਤ ਸੋਹਣਾ ਦੇਖਿਆ। ਗੁਰਦੁਆਰੇ ਦੇਖੇ ਸਾਰੇ, ਜਿੰਨੇ ਵੀ ਸੀ ਸਾਨੂੰ ਦਿਖਾਲੇ ਬੱਸਾਂ ਵਾਲਿਆਂ ਨੇ, ਅਸੀਂ ਦਿਖਾਏ। ਸਾਨੂੰ ਬੜਾ ਨਜ਼ਾਰਾ ਆਇਆ, ਦੇਖਣ ਦਾ ਵੀ ਸ਼ੌਂਕ ਸੀਗਾ। ਦੇਖ ਲਿਆ, ਬਾਬਾ ਜੀ ਨੂੰ ਮੇਰਾ ਪੂਰਾ ਕਰ ਦਿੱਤਾ। ਤੇ ਇੱਥੇ ਮੇਲ ਮਿਲਾਪ ਲੋਕਾਂ ਦਾ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਪਿਆਰ ਸਤਿਕਾਰ ਜਿਹੜਾ, ਉਹਨੂੰ ਕਿਦਾਂ ਦੇਖਦੇ ਹੋ? ਬਹੁਤ ਸੋਹਣਾ ਦੇਖਿਆ। ਇਧਰੋਂ ਬੀਬੀਆਂ ਇੱਧਰਲੀਆਂ ਸੀਗੀਆਂ ਪਾਕਿਸਤਾਨ ਦੀਆਂ, ਉਹਨਾਂ ਨੇ ਬੁਲਾਇਆ। ਉਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਕਿੱਥੋਂ ਆਏ? ਮੈਂ ਕਿਹਾ ਮੈਂ ਪੰਜਾਬ ਤੋਂ ਆਈ, ਹੁਸ਼ਿਆਰਪੁਰੋਂ। ਉਹਨਾਂ ਨੇ ਦੱਸਿਆ ਵੀ ਸਾਡੇ ਮੰਮੀ ਪਾਪਾ ਵੀ ਉੱਧਰ ਰਹਿੰਦੇ ਆ। ਪੁੱਛਿਆ ਵੀ ਕਹਾਂ रहते ਆ? ਮੁਝੇ ਮਿਲ ਕੇ ਆਏਂਗੇ ਉनको। ਅੱਛਾ। ਤੇ ਉਹ ਬੋਲਦੇ ਵੀ ਜੋਧਪੁਰ, ਜੈਪੁਰ, ਜੋਧਪੁਰ ਆ। ਮੈਂ ਕਿਹਾ ਉਹ ਤਾਂ ਮੇਰੇ ਤੋਂ ਬਹੁਤ ਦੂਰ ਆ। ਇਹ ਸਿੰਧੀ ਸੰਗਤਾਂ ਹੋਣਗੀਆਂ? ਹਾਂਜੀ। ਤਾਂ ਮੈਂ ਕਿਹਾ ਵੀ ਕਹਿੰਦੀ ਉਹਨਾਂ ਦਾ ਮੈਂ ਕਿ ਆਧਾਰ ਕਾਰਡ ਜਿਹੜਾ ਸ਼ਨਾਖਤੀ ਕਾਰਡ ਉਹ ਨਹੀਂ ਬਣਦਾ।
ਤੇ ਮੈਂ ਇਹਨਾਂ ਨੂੰ ਕਿਹਾ ਵੀ ਜੇ ਤੁਹਾਡਾ ਬਣਿਆ ਹੋਇਆ ਤਾਂ ਤੁਸੀਂ ਆਪ ਉਹਨਾਂ ਨੂੰ ਮਿਲ ਕੇ ਆਓ ਤੇ ਨਾਲੇ ਦੇਖ ਕੇ ਆਓ। ਉਹਨੇ ਮੈਨੂੰ ਪੁੱਛਿਆ ਵੀ ਉਧਰਲੇ ਬੰਦੇ ਕਿੱਦਾਂ ਦੇ ਆ, ਉਹਨਾਂ ਦਾ ਖਾਣਾ ਪੀਣਾ ਕੀ ਆ ਤੁਹਾਡਾ, ਵੀ ਤੁਸੀਂ ਸਾਡੇ ਬੰਦਿਆਂ ਨਾਲ ਮਿਲਦੇ ਜੁਲਦੇ ਆ। ਮੈਂ ਕਿਹਾ ਜ਼ਰੂਰ ਮਿਲਦੇ, ਖਾਣਾ ਪੀਣਾ ਵੀ ਐਸਾ ਹੀ ਆ ਤਾਂ ਰਹਿਣਾ ਬਹਿਣਾ ਵੀ ਐਸਾ ਹੀ ਆ। ਤੇ ਜੋ ਅਸੀਂ ਤੁਹਾਡੇ ਬੰਦੇ ਆ ਸਾਡੇ ਕੋਲ, ਅਸੀਂ ਉਹਨਾਂ ਨਾਲ ਖਾਂਦੇ ਪੀਂਦੇ ਆ, ਫੰਕਸ਼ਨਾਂ ਤੇ ਜਾਂਦੇ ਆ, ਵਿਆਹ ਸ਼ਾਦੀਆਂ ਤੇ ਜਾਂਦੇ ਆ। ਕੀ ਬਾਤ। ਸਾਨੂੰ ਕੋਈ ਇਦਾਂ ਦਾ ਨਹੀਂ ਹੈਗਾ ਵੀ ਇਹ। ਮੇਰੀ ਦਿਲੋਂ ਢੇਰ ਸਾਰੀ ਦੁਆ ਹੈ ਕਿ ਤੁਸੀਂ ਜਦੋਂ ਜਾਓ ਤੇ ਏਡੀਆਂ ਸੋਹਣੀਆਂ ਯਾਦਾਂ ਲੈ ਕੇ ਜਾਓਗੇ ਜਿਹੜੀਆਂ ਉੱਥੇ ਜਾ ਕੇ ਤੁਹਾਨੂੰ ਗਲਬਖੜੀ 'ਚ ਜਕੜੀ ਰੱਖਣ ਔਰ ਤੁਹਾਡਾ ਮਨ ਇੱਥੇ ਰਹਿ ਜੇ, ਤੁਹਾਡਾ ਜੁੱਸਾ ਉਧਰ ਚਲਾ ਜਾਏ। ਉਹ ਤਾਂ ਨਹੀਂ ਸਾਨੂੰ ਜਿਸ ਤੋਂ ਨਗੋਦੋ ਕਹਿੰਦੇ ਜੀ ਅਸੀਂ ਤੁਹਾਡੇ ਦਰਸ਼ਨ ਕਰ ਲਏ, ਨਨਕਾਣਾ ਸਾਹਿਬ ਦੇ ਦਰਸ਼ਨ ਕਰ ਲਏ। ਧੰਨਵਾਦ ਜੀ ਸਾਡੇ, ਥੈਂਕ ਯੂ ਜੀ। ਆਓ ਸਰਦਾਰ ਜੀ ਇੱਧਰ ਜੀ, ਇਹ ਜੀ ਸਰਦਾਰ ਵਿਜੇ ਜੀ, ਤੁਹਾਡੀ ਗੱਲ ਤੁਹਾਡੇ ਨਾਲ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸਣਾ ਆਪਣਾ? ਮੈਂ ਵਿਜੇ ਸਿੰਘ ਹੁਸ਼ਿਆਰਪੁਰ ਤੋਂ। ਤੁਹਾਡੀ ਕਦੋਂ ਰੀਚ ਸੀ? ਮੈਂ ਤੇ ਪਹਿਲਾਂ ਡਿਪਾਰਟਮੈਂਟ ਦੇ ਵਿੱਚ ਸੀ, ਡਿਸਪਲਿਨ ਫੋਰਸ ਵਿੱਚ ਹੋਣ ਕਰਕੇ ਨਹੀਂ ਸੀ ਆ ਸਕਦਾ, ਹਾਂ ਤੇ ਇਸ ਕਰਕੇ ਹੁਣ ਜੋ ਰਿਟਾਇਰਮੈਂਟ ਤੋਂ ਬਾਅਦ ਵਾਈਫ ਦੀ ਰੀਝ ਸੀ ਵੀ ਆਉਣਾ, ਤੇ ਮੈਂ ਕਿਹਾ ਵੀ ਚਲੋ। ਸੱਚੀ ਦੱਸਿਆ ਜੀ, ਫ੍ਰੀ ਹੋਏ ਨੇ ਤੇ ਇੱਧਰ ਆਏ ਜੇ ਜਾਂ ਪਹਿਲਾਂ ਵੀ ਇੱਧਰ ਦੀ ਤਾਂਗ ਹੈ ਸੀ? ਨਹੀਂ ਮਨ 'ਚ ਦੇਖੋ ਇਹ ਗੁਰੂਆਂ ਦੇ ਸਥਾਨ ਹੈਗੇ ਆ, ਤਾਂਗ ਤੇ ਹਰ ਇੱਕ ਸਿੱਖ ਦੇ ਵਿੱਚ ਹੈ। ਬਿਲਕੁਲ ਠੀਕ। ਤੇ ਹਾਂ ਕੁਝ ਆਪਣੇ ਰੂਲ ਰੈਗੂਲੇਸ਼ਨ ਹੁੰਦੇ ਹੈਗੇ ਆ ਜਿਹਦੇ ਵਿੱਚ ਅਸੀਂ ਉਹ ਨਹੀਂ NOC ਲੈਣੀ ਪੈਂਦੀ ਹੈ, ਅਸੀਂ ਨਹੀਂ ਉਹ ਲੈ ਸਕੇ, ਨਹੀਂ ਮਿਲ ਸਕਦੀ। ਤੇ ਸੋ ਮਜਬੂਰੀਆਂ ਸਰਵਿਸ ਦੀਆਂ ਹੁੰਦੀਆਂ ਨੇ। ਅੱਜ ਇੱਥੇ ਆ ਕੇ ਕੀ ਮਹਿਸੂਸ ਕਰ ਰਹੇ ਜੇ? ਸਮਾਗਮ ਆ ਜਿਹੜਾ, ਇਸ ਬਾਰੇ ਕੀ ਸਾਡੇ ਦਰਸ਼ਕਾਂ ਨੂੰ ਦੱਸੋਗੇ, ਸਰੋਤਿਆਂ ਨੂੰ ਦੱਸੋਗੇ? ਮੈਂ ਚਾਹੁੰਦਾ ਹਾਂ ਕਿ ਮੈਂ ਨਾ ਬੋਲਾਂ, ਤੁਸੀਂ ਦੱਸੋ ਕਿ ਮਾਹੌਲ ਨੇ ਕਿ ਪਿਆਰ ਕੈਸਾ ਹੈ? ਨਹੀਂ ਮਾਹੌਲ ਬਹੁਤ ਅੱਛਾ ਹੈਗਾ, ਬੜਾ ਮੇਲ ਮਿਲਾਪ ਆ। ਅਸੀਂ ਬਾਜ਼ਾਰ 'ਚ ਵੀ ਗਏ ਹੈਗੇ ਆ ਤੇ ਉੱਥੇ ਵੀ ਜਿਹੜੇ ਮੁਸਲਮਾਨ ਭਰਾ ਹੈਗੇ ਉਹਨੇ ਬੜੀ ਰਿਸਪੈਕਟ ਕੀਤੀ ਹੈਗੀ ਆ। ਖਾਸ ਕਰਕੇ ਮੈਂ ਜਿਹੜੇ ਪੇਸ਼ਾਵਰ ਦੇ ਪਸ਼ਤੋ ਲੜਕੇ ਸਿੱਖੀ ਸਰੂਪ ਵਿੱਚ ਦੇਖੇ ਆ, ਉਹਨਾਂ ਨੂੰ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਉਹ ਪਿਓਰ ਸਿੱਖੀ ਸਰੂਪ ਦੇ ਵਿੱਚ ਪਸ਼ਤੋ ਲੜਕੇ ਦੇਖੇ ਆ, ਜਿਹੜਾ ਨੂੰ ਦੇਖ ਕੇ ਬੰਦਾ ਆਪਣੇ ਆਪ ਪ੍ਰਭਾਵਿਤ ਹੋ ਜਾਂਦਾ। ਸਾਨੂੰ ਹੈ ਤਾਂ ਉਹ ਸਾਡੇ ਬੱਚੇ ਹੈਗੇ ਆ 15-15 20-20 ਸਾਲ ਦੇ ਆ, ਤੇ ਪਰ ਜੋ ਉਹਨਾਂ ਦਾ ਸਰੂਪ ਹੈਗਾ ਆ, ਸਾਨੂੰ ਉਹਨਾਂ ਤੋਂ ਹੀ ਕੁਝ ਸਿੱਖਿਆ, ਆਪਣੇ ਹਾਲਾਤ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ। ਕੀ ਬਾਤ ਹੈ। ਤੇ ਮੇਰੀ ਤੇ ਇਹ ਅਰਦਾਸ ਹੈ ਕਿ ਜਦੋਂ ਵਾਪਸ ਜਾਓ ਤਾਂ ਸੋਹਣੀਆਂ ਯਾਦਾਂ ਲੈ ਕੇ ਜਾਓ। ਤੁਸੀਂ ਇੱਥੇ ਦਾ ਕੀ ਕੋਈ ਨਿੱਘ ਪਿਆਰ ਹੈ ਜਿਹੜਾ, ਉਸ ਬਾਰੇ ਜਗਤ ਭਰ 'ਚ ਜਿਹੜੇ ਵਸਦੇ ਨਾਨਕ ਨਾਮ ਲੇਵਾ ਨੇ ਉਹਨਾਂ ਨੂੰ ਕੀ ਕਹੋਗੇ? ਇੱਥੇ ਇਸ ਪਵਿੱਤਰ ਧਰਤੀ ਤੇ ਬਾਬੇ ਦੇ ਜਨਮ ਸਥਾਨ ਤੇ ਖੜੇ ਹੋ। ਬਿਲਕੁਲ ਪੀਸਫੁਲ ਆ, ਪਿਆਰ ਨਾਲ ਹੱਸਦਿਆਂ ਆਓ, ਪਿਆਰ ਨਾਲ ਦਰਸ਼ਨ ਕਰੋ, ਪ੍ਰੇਮ ਨੂੰ ਵਧਾਵੋ। ਨਾਲੇ ਸਾਡੇ ਪੰਜਾਬ ਦੇ ਵਿੱਚ, ਉਧਰ ਪੰਜਾਬ ਦੇ ਵਿੱਚ ਵੀ ਜੇ ਅਸਲ ਲਓ, ਐਵੇਂ ਲੋਕਾਂ ਦੀਆਂ ਅਫਵਾਹਾਂ ਹੁੰਦੀਆਂ, ਸਾਨੂੰ ਇਹ ਹੀ ਨਹੀਂ ਪਤਾ ਵੀ ਮੁਸਲਮਾਨ ਕਿਹੜਾ ਤੇ ਹਿੰਦੂ ਕਿਹੜਾ। ਅਸੀਂ ਤਾਂ ਇਕੱਠੇ ਉੱਥੇ ਬਹਿੰਦੇ, ਇਕੱਠੇ ਖਾਂਦੇ, ਇਕੱਠੇ ਪਾਣੀ ਛਕਦੇ ਹੈਗੇ ਆ, ਤੇ ਸਾਡੇ ਤਾਂ ਕੋਈ ਭਿੰਨ ਭੇਦੀ ਹੈ ਨਹੀਂਗਾ। ਸਾਨੂੰ ਤਾਂ ਯਾਦ ਹੀ ਨਹੀਂ ਆਉਂਦਾ ਵੀ ਕੌਣ ਮੁਸਲਮਾਨ ਆ ਤੇ ਕੌਣ ਸਿੱਖ ਆ। ਕੀ ਕਹਿਣਾ, ਕੀ ਬਾਤ। ਤੇ ਸਾਡੇ ਇਹੋ ਜਿਹਾ ਨਹੀਂ ਹੈਗਾ ਇਹ। ਹਾਂ ਕੁਝ ਹੋਰ ਸਟੇਟਾਂ ਵਿੱਚ ਹੋ ਸਕਦਾ, ਜਾਂ ਕੁਝ ਲੋਕਾਂ ਦੇ ਆਪਣੇ ਵਿਚਾਰ ਹੋ ਸਕਦੇ ਆ, ਪਰ ਸਾਡੇ ਪੰਜਾਬ ਵਿੱਚ ਇਹੋ ਜਿਹੀ ਕੋਈ ਐਸੀ ਮੁਹਾਰਤ ਨਹੀਂ ਹੈਗੀ, ਕੋਈ ਐਸੀ ਮੂੰਹ ਭਾਸ਼ਾ ਵੀ ਹੈ ਨਹੀਂ ਹੈ ਵੀ ਹਾਂ ਇਹ ਮੁਸਲਮਾਨ ਆ ਜਾਂ ਇਹ ਸਿੱਖ ਆ। ਕੀ ਬਾਤ ਹੈ। ਸਾਡੀ ਜੀ ਦਿਲੀ ਦੁਆ ਹੈ ਕਿ ਤੁਸੀਂ ਜਦੋਂ ਵਾਪਸ ਜਾਓ ਤਾਂ ਸੋਹਣੀਆਂ ਯਾਦਾਂ ਲੈ ਕੇ ਜਾਓ। ਥੈਂਕ ਯੂ। ਧੰਨਵਾਦ ਜੀ ਤੁਹਾਡਾ। ਆਓ ਜੀ ਬਾਜੀ, ਅਸੀਂ ਬਾਬੇ ਦੀਆਂ ਗੱਲਾਂ ਕਰਨੀਆਂ, ਅਸੀਂ ਇੰਟਰਵਿਊ ਲੈਣੀ ਨਹੀਂਗੀ ਜੀ, ਅਸੀਂ ਇੰਟਰਵਿਊ ਲੈਣੀ ਨਹੀਂ ਜੀ। ਅੱਛਾ ਚਲੋ, ਸਤਿ ਸ੍ਰੀ ਅਕਾਲ ਬੁਲਾ ਦਿਓ ਜੀ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਨਾਂ ਦੱਸੋ? ਕੁਲਵੰਤ ਸਿੰਘ। ਤੇ ਕਿੱਥੋਂ ਆਉਣਾ ਹੋਇਆ ਬਲਵੰਤ ਜੀ? ਦਿੱਲੀ ਤੋਂ ਆਏ ਜੇ? ਵਾਹ ਵਾਹ, ਦਿੱਲੀ ਵਾਲਿਓ। ਐਡਾ ਕੈਮਰੇ ਤੋਂ ਮਾਈਕ ਤੋਂ ਨੱਸਦੇ ਕਿਉਂ ਜੇ? ਕੀ ਮਹਿਸੂਸ ਕਰ ਰਹੇ ਜੇ ਬਾਬੇ ਦੇ ਲਾਡਲੇ ਪ੍ਰਾਹੁਣੇ ਬਣ ਕੇ, ਜਦੋਂ ਅੱਜ ਉਹਨੇ ਚਰਨਾਂ 'ਚ ਸੱਦ ਲਿਆ? ਬਾਬੇ ਦੇ ਘਰ ਆਏ ਆ, ਦਰਸ਼ਨ ਕਰਨ ਦੇ, ਬਾਬੇ ਦੇ ਮੋਜਾ ਲੈਣੇ ਬਾਬੇ। ਬਸ ਇੱਥੇ ਦਾ ਜਿਹੜਾ ਸਮਾਗਮ ਆ ਉਸ ਬਾਰੇ ਦੱਸੋ ਹਾਂ ਸਾਡੀਆਂ ਸੰਗਤਾਂ ਨੂੰ ਜਿਹੜੀਆਂ ਦੇਸ਼ਾਂ ਵਿਦੇਸ਼ਾਂ 'ਚ ਤੁਹਾਨੂੰ ਵੇਖ ਰਹੀਆਂ, ਸੁਣ ਰਹੀਆਂ। ਸਾਰੀਆਂ ਪਿਆਰ ਭਰੀਆਂ, ਸਭ ਨੂੰ ਸਾਡੀ ਪਿਆਰ ਭਰੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਬਾਜੀ ਬਾਬਾ ਜੀ ਬਹੁਤ ਧੰਨਵਾਦ ਜੀ ਤੁਹਾਡਾ, ਥੈਂਕ ਯੂ ਜੀ। ਪੰਜਾਬੀ ਰੇਡੀਓ USA ਤੋਂ ਮੈਂ ਸਾਂ ਮਸੂਦ ਮਲੀ ਇਸ ਕਵਰੇਜ ਦੇ ਨਾਲ, ਔਰ ਇਹ ਜਨਾਬ ਸਾਡੇ ਗਵਾਂਢੀ ਮੁਲਕ ਤੋਂ ਆਈਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਨਾਲ ਕੀਤੇ ਗਏ ਵਿਚਾਰ ਨੇ ਜਿਹੜੇ ਅਸੀਂ ਉਹ ਤੁਹਾਡੇ ਤੱਕ ਪਹੁੰਚ ਜਾਏ ਕੀਤੇ। ਸੋ ਸਾਡੇ ਨਾਲ ਜੁੜੇ ਰਿਹਾ ਜੇ ਪੰਜਾਬੀ ਰੇਡੀਓ USA ਤਿੰਨੋਂ ਦਿਨ, ਕੱਲ ਵੀ, ਅੱਜ ਵੀ, ਔਰ ਆਉਣ ਵਾਲਾ ਕੱਲ ਜਿਹੜਾ ਹੈ ਉਹਦੇ 'ਚ ਵੀ ਅਸੀਂ ਤੁਹਾਡੇ ਵਾਸਤੇ ਇੱਕ ਕਵਰੇਜ ਆ ਜਿਹੜੀ ਇਸੇ ਤਰ੍ਹਾਂ ਇੱਥੋਂ ਵਕਫੇ ਦੇ ਨਾਲ ਪੇਸ਼ ਕਰਦੇ ਰਹਾਂਗੇ। ਸੋ ਲਹਿੰਦੇ ਪੰਜਾਬ ਦੀ ਟੀਮ ਔਰ ਸਾਡੀ ਕੈਲੀਫੋਰਨੀਆ ਬੇਸਡ ਟੀਮ ਹੈ ਜਿਹੜੀ, ਉਹ ਆਪਣੇ ਸਤਿਕਾਰਯੋਗ ਸਰੋਤਿਆਂ ਤੋਂ ਔਰ ਦਰਸ਼ਕਾਂ ਤੋਂ ਇਜਾਜ਼ਤ ਚਾਹੁੰਦੀ ਹੈ। ਮਿਲਣੇ ਆ ਥੋੜੀ ਦੇਰ ਬਾਅਦ ਅਗਲੀ ਕਵਰੇਜ ਦੇ ਨਾਲ। ਜੁੜੇ ਰਿਹਾ ਜੇ ਪੰਜਾਬੀ ਰੇਡੀਓ USA ਨਾਲ।